अस्सलाम वालेकुम जी मियाँ जी। वालेकुम सलाम। ਕੀ ਹਾਲ ਜੇ ਤੁਹਾਡਾ? ਠੀਕ ਠਾਕ ਹੋ? हाँ ठीक ठाक। ਹਵਾ ਠੰਡੀ ਚੱਲਦੀ ਪਈ ਹੈ, ਸਰਦੀ ਮਹਿਸੂਸ ਹੁੰਦੀ ਪਈ ਹੈ। हाँ जी। ਅੱਲਾ ਤੰਦਰੁਸਤੀ ਦੇ ਜ਼ਿੰਦਗੀ ਦੇਵੇ। ਅਸੀਂ ਇਹ ਜਿਹੜੇ ਪਿੰਡ 'ਚ ਬੈਠੇ ਆ ਇਹਦਾ ਨਾਂ ਕੀ ਹੈ? मंडियाला अपने ਇਹਦੀ ਤਹਿਸੀਲ ਕਿਹੜੀ ਹੈ? काम ਜ਼ਿਲ੍ਹਾ ਗੁਜਰਾਂਵਾਲਾ। ਅੱਛਾ, ਇਹਦੇ ਨਾਲ ਨਾਲ ਕਿਹੜੇ ਕਿਹੜੇ ਪਿੰਡ ਨੇ? पिल्लो की ਪੀਲੋ ਕੇ ਹੋ ਗਿਆ, तमोली ਤਮੋਲੀ, हिंदा ਹਿੰਦਾ, सलागा ਸਲਾਰਾਂ। उला उला ਅੱਛਾ, इधर आ गए ਨਾਗੇ ਪੱਟੀ, ਨਾਗ। नागे पट्टी ਅੱਛਾ ਜੀ। दूआ नाल एक होर डेरा पिंड है। दो पिंड ने ਨਾਂਗਲੇ ਪੱਟੀ ਦੋ ਪਿੰਡ ਨੇ। ਠੀਕ ਹੋ। ਤੇ ਚੰਡਾਲਾ चंडियाला चंडियाली ਅੱਛਾ, ते ਛੱਜੂ ਕੇ शेरगढ़ ਛੱਜੂ ਕੇ ਘੜੀਆਂ बड़े पिंड ने। ਠੀਕ ਹੋ ਗਿਆ। ਤੁਹਾਡਾ ਨਾਮ ਕੀ ਹੈ? मेरा नाम वकील खान ਵਕੀਲ ਖਾਨ। ਤੁਹਾਡੇ ਵਾਲਦ ਦਾ ਨਾਮ ਕੀ ਹੈ? साबर खान ਸਾਬਰ ਖਾਨ। ਤੇ ਦਾਦਾ ਜੀ ਦਾ? अली नवाज। ਅਲੀ ਨਵਾਜ਼। ਜਿਸ ਟਾਈਮ ਪਾਕਿਸਤਾਨ ਹਿੰਦੁਸਤਾਨ ਬਣਿਆ ਹੈ, ਉਸ ਤੋਂ ਪਹਿਲੇ ਤੁਹਾਡਾ ਕਿਹੜਾ ਪਿੰਡ ਸੀ? ਉਹੀ ਪਿੰਡ ਸਾਡਾ ਕਿਹੜਾ? ਪਿਲਖਣੀ। ਉਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਰਾਜਪੁਰਾ, ਰਿਆਸਤ ਪਟਿਆਲਾ। ਉਹਦੇ ਨਾਲ ਕਿਹੜੇ ਕਿਹੜੇ ਪਿੰਡ ਸਨ? ਸੋਲ ਪਿੰਡ ਦਾ ਸੁਰਲ। ਹਾਂਜੀ। ਅੱਛਾ ਜੀ। ਇੱਕ ਅਫਲੇੜੀ। ਦਰੰਗੀਆਂ। ਅੱਛਾ ਜੀ। ਨਲਾਸ। ਅੱਛਾ, ਮੇਲਾ ਉੱਥੇ ਲੱਗਦਾ ਸੀ ਨਲਾਸ। ਉਹ ਹਿੰਦੂਆਂ ਦਾ ਦਰਬਾਰ ਦਾ। ਹਿੰਦੂਆਂ ਦਾ ਦਰਬਾਰ ਸੀ ਉੱਥੇ। ਹਾਂਜੀ। ਜਿਸ ਵਕਤ ਪਾਕਿਸਤਾਨ ਹਿੰਦੁਸਤਾਨ ਬਣਿਆ ਤੇ ਉਸ ਵਕਤ ਤੁਹਾਡੀ ਉਮਰ ਕਿੰਨੀ ਸੀ? 12 ਸਾਲ ਦੇ ਵਿੱਚ 12 ਸਾਲ ਦੇ ਉੱਤੇ ਸੀ। ਕਿਹੜਾ ਸ਼ਹਿਰ ਸੀ ਜਿੱਥੇ ਸਕੂਲ ਸੀ? ਅਸੀਂ ਪਿੰਡ ਵਿੱਚ ਪੜਾਏ ਤਾਂ ਇੱਕ ਹਾਫਿਜ਼ ਦਾ ਅੱਛਾ, ਸਾਡੀ ਮਸਜਿਦ ਤੋਂ। ਅੱਛਾ ਜੀ। ਉਹਦੇ ਕੋਲ ਨਿਆਣੇ ਪੜ੍ਹਦੇ ਸਨ। ਅੱਛਾ ਜੀ। ਯਾਦ ਦਾ ਜਗਾਇਆ ਅੱਛਾ ਜੀ। ਹੈ। ਹਾਫਿਜ਼ ਦਾ ਨਾਂ ਯਾਦ ਹੈ? ਇੱਕ ਤਾਂ ਸਾਲ ਗਨੀ ਗਨੀ। ਸ਼ਹਿਰ ਦਾ ਤਾਂ ਅੱਛਾ ਜੀ। ਨੰਬਰਦਾਰ ਕਿੰਨੇ ਸਨ ਤੁਹਾਡੇ ਪਿੰਡ ਦੇ? ਦੋ ਤੇ ਅੱਛਾ, ਕਿਹੜਾ ਕਿਹੜਾ ਸੀ ਨੰਬਰਦਾਰ? ਬਾਬੇ ਬਾਦੇ ਨੰਬਰਦਾਰੀ ਹਾਂਜੀ। ਅਲੀ ਨਵਾਜ਼। ਅੱਛਾ, ਬਾਬੇ। ਤੁਹਾਡੇ ਦਾਦਾ ਜੀ ਨੰਬਰਦਾਰ ਸਨ ਅਲੀ ਨਵਾਜ਼। ਹਾਂ। ਪਿੰਡ ਦੇ ਵਿੱਚ ਮੁਸਲਮਾਨਾਂ ਦੇ ਕਿੰਨੇ ਕੁ ਘਰ ਸਨ, ਹਿੰਦੂਆਂ ਦੇ ਕਿੰਨੇ ਕੁ ਸਨ ਤੇ ਸਿੱਖਾਂ ਦੇ ਕਿੰਨੇ ਕੁ ਸਨ? ਸਾਡੇ ਪਿੰਡ ਹਾਂਜੀ, ਸਾਡੇ ਪਿੰਡ ਸਿੱਖਾਂ ਨਾਲ ਜੋੜ ਦਾ ਘਰ ਉਹਨਾਂ ਦੇ ਕਿੰਨੇ ਕੁ ਸਨ? ਘਰ ਫਿਰ 20-25 ਘਰ ਹੋਣੇ। 20-25 ਸਿੱਖਾਂ ਦੇ ਘਰ ਸਨ। ਉਹਨਾਂ ਦੀ ਕੌਮ ਕੀ ਸੀ? ਕਮੋ ਫਿਰ 15-16 ਘਰ ਰਾਜੀਆਂ ਦੇ ਤੇ 15-16 ਰਾਈਆਂ ਦੇ ਸੀ। ਅੱਛਾ, ਇੱਕ ਲੋਹਰਾ ਮਤਲਬ ਦੋ। ਅੱਛਾ, ਇੱਕ ਕਿੰਨਾ ਰਾਵਾਂਗਾ। 5-7 ਘਰ ਤੇ ਕਿੰਨਾ ਰਾਵਾਂਗੇ। 5-6 ਘਰ ਤੇ ਚੂੜਿਆਂ ਦੇ। ਸਾਡੇ ਪਿੰਡ ਮੜੀ ਨਾਲ ਲੱਗਦਾ। ਦੱਖਣ ਪਾਸੇ ਮੜੀ ਸੀ। ਇਹ ਚੜ੍ਹਦੇ ਵੀ ਸੀ ਅੱਛਾ, ਤੇ ਇੱਧਰ ਵੀ ਸੀ। ਦੱਖਣ ਵਿੱਚ। ਅੱਛਾ, ਇੱਕ ਚੜ੍ਹਦੇ ਤੇ ਇੱਕ ਦੱਖਣ ਪਾਸੇ ਮੜੀ। ਹਾਂ, ਤਾਂ ਕਿੰਨੀਆਂ ਸਨ ਉੱਥੇ? ਇੱਕੋ ਹੀ ਸੀ। ਇੱਕ ਹੀ ਮਸੀਤ ਸੀ। ਪਿੰਡ ਦੇ ਦੱਖਣ ਵਾਲੇ ਪਾਸੇ ਘਰ ਸੀ। ਹਾਂ। ਤੇ ਪਿੰਡ ਨੂੰ ਰਾਹ ਕਿਧਰੋਂ ਦੀ ਜਾਂਦਾ ਸੀ? ਕਿਹੜੇ ਪਾਸਿਓਂ ਚੜ੍ਹਦੇ ਹੋ, ਲੈਂਦੇ ਹੋ? ਦੱਖਣ ਵਾਲੇ ਪਾਸਿਓਂ। ਰਾਹ ਆਉਂਦਾ ਲੱਗਦਾ ਵੀ ਆਉਂਦਾ ਸੀ, ਇੱਧਰੋਂ ਵੀ ਆਉਂਦਾ ਸੀ, ਇੱਧਰ ਜਾਂਦਾ ਸ਼ਹਿਰ ਨੂੰ। ਅੱਛਾ, ਸ਼ਹਿਰ ਲਾਗੇ ਕਿਹੜਾ ਪੈਂਦਾ ਸੀ? ਤਹਿਸੀਲ ਰਾਜਪੁਰਾ। ਅੱਛਾ, ਰਾਜਪੁਰੇ 'ਚ ਲਾਗੇ ਸੀ ਰਾਜਪੁਰਾ ਤਹਿਸੀਲ। ਠੀਕ ਹੋ ਜਿਵੇਂ ਉਹਦਾ ਕੰਮ ਹੋ ਗਿਆ। 5-4 ਕਿਲੋਮੀਟਰ ਹੋਣੀ ਹੈ, 5-4 ਮੀਲ। ਪੰਜ। ਲੱਗੇ ਘਰ ਦੇ ਦਰਵਾਜ਼ੇ ਦੇ ਸਾਹਮਣੇ ਮਸਜਿਦ ਸੀ। ਹਾਂਜੀ। ਤੇ ਉੱਥੇ ਪਿੰਡ ਦੇ ਵਿੱਚ ਜਿਹੜਾ ਹੈ ਤੁਹਾਡੇ ਘਰਾਂ ਦੇ ਨਾਲ ਨਾਲ ਤੁਹਾਡਾ ਗੁਆਂਢੀ ਕੌਣ ਸੀ? ਸਾਡੇ ਘਰਾਂ ਦੇ ਨਾਲ ਸਿੱਖ ਦੇ। ਨਾਂ ਦੱਸੋ ਹਾਂ ਉਹਨਾਂ ਸਿੱਖਾਂ ਦੇ ਜਿਹੜਾ ਜਿਹੜਾ ਤੁਹਾਡੇ ਗੁਆਂਢੀ ਸੀ। ਇੱਕ ਤਾਂ ਦਲੀਪ ਸਿੰਘ ਦਾ। ਦਲੀਪ ਸਿੰਘ ਇੱਕ। ਕਰਤਾਰ ਸਿੰਘ। ਅੱਛਾ, ਹਾਂਜੀ। ਤਲੋਕ ਸਿੰਘ। ਤਲੋਕ ਸਿੰਘ। ਪ੍ਰੀਤਮ ਸਿੰਘ। ਅੱਛਾ, ਪ੍ਰੀਤਮ ਸਿੰਘ ਹੋ ਗਿਆ। ਚਰਨ ਸਿੰਘ। ਅੱਛਾ ਜੀ। ਕਾਕਾ ਸਿੰਘ। ਅੱਛਾ ਜੀ। ਦਾਮਾ ਸਿੰਘ। ਅੱਛਾ ਜੀ। ਵਰਾਈਆਂ ਚੋਂ ਕਿਸੇ ਦਾ ਜਾਂ ਘੁਮਿਆਰਾਂ ਚੋਂ ਕਿਸੇ ਦਾ ਨਾਂ ਯਾਦ ਹੋਵੇ ਤੁਹਾਨੂੰ? ਕਰਮ ਬਖਸ਼। ਕਰਮ ਬਖਸ਼। ਅੱਛਾ ਜੀ। ਬਖਸ਼। ਅੱਛਾ ਜੀ। ਜਾਮਦੀਨ। ਅੱਛਾ ਜੀ। ਸਮੈਲ। ਇਸਮਾਈਲ। ਹਾਂ। ਅੱਛਾ ਜੀ। ਤੇ ਅਲੀ ਮੁਹੰਮਦ। ਅੱਛਾ ਜੀ। ਬਰਕਤ। ਅੱਛਾ। ਤੇ ਸ਼ਰੀਫ। ਅੱਛਾ ਜੀ। ਰਸ਼ੀਦ। ਅੱਛਾ, ਸਾਡੇ ਆਣਗੇ। ਤੁਹਾਡੇ ਹਾਂ ਦੇ ਸਨ। ਇਹ ਕਿੱਥੇ ਬੈਠੇ ਆ? ਤੇ ਉਹਦਾ ਲੱਗ ਰਿਹਾ ਬੈਠੇ ਨੇ। ਨਾਗਰੀ। ਨਾਂਗਲੇ ਪੱਟੀ। ਮੁੰਡੇ ਮਰਦੇ ਆ ਉਹਨਾਂ ਦੇ। ਨਾਗਰੇ ਭੱਟੀ ਬੈਠੇ। ਹਾਂਜੀ। ਅੱਛਾ ਅੱਛਾ। ਉਹ ਚਲੇ ਗਿਆ ਜੇ ਸਿੰਧ। ਅੱਛਾ, ਕੋਈ ਸਿੰਧ ਚਲੇ ਗਏ ਸੀ। ਲੱਗੇ ਬੱਟੇ। ਤੇ ਜਿਹੜੇ ਸਰਦਾਰ ਸਿੱਖ ਸਨ ਤੁਹਾਡੀ ਉਮਰ ਦੇ, ਉਹਨਾਂ ਦਾ ਨਾਂ ਕੀ ਜੇ? ਬਚਨ ਸਿੰਘ। ਇਹ ਬਚਨ ਸਿੰਘ ਕਿਹਦਾ ਪੁੱਤਰ ਸੀ? ਰਾਘਵ ਸਿੰਘ। ਤੇ ਕਤੂਤ ਸਿੰਘ ਇੱਕ। ਅੱਛਾ, ਕਤੂਤ ਸਿੰਘ। ਚਰਨ ਸਿੰਘ।
ਅੱਛਾ ਚਰਨ ਸਿੰਘ ਹੋ ਗਿਆ। ਕਰਤਾਰ ਸਿੰਘ, ਅੱਛਾ ਜੀ, ਕਾਲਾ ਸਿੰਘ, ਅੱਛਾ ਜੀ, ਹਾਂਜੀ, ਦਲੀਪ ਸਿੰਘ, ਅੱਛਾ ਜੀ, ਚਰਨ ਸਿੰਘ, ਅੱਛਾ ਜੀ, ਬਾਦਲ ਸਿੰਘ, ਅੱਛਾ, ਹਾਂਜੀ, ਪ੍ਰੀਤਮ ਸਿੰਘ, ਅੱਛਾ, ਚਰਨਜੀਤ ਸਿੰਘ, ਚਰਨਜੀਤ ਸਿੰਘ, ਚਰਨਜੀਤ ਤੇ ਕੁੰਦਨ ਸਿੰਘ, ਕੁੰਦਨ ਸਿੰਘ, ਅੱਛਾ ਜੀ, ਹੈਂ। ਇੱਕ ਭੋਲੋ ਦਾ ਨਾਮ ਉਸਦਾ ਲੋਹਾਰ ਦਾ, ਭੋਲੋ, ਭੋਲਾ ਭੋਲਾ ਭੋਲਾ, ਅੱਛਾ। ਭੋਲਾ ਭੋਲਾ ਆ ਗਿਆ ਜੀ। ਇਹ ਤੁਹਾਡੇ ਹਾਨ ਦੇ ਸਨ ਵਿੱਚ ਨਾਲ ਹੈ। ਹਾਲ ਦੇ ਬੜੇ ਦੇ ਵਿੱਚ ਇਹਨਾਂ ਦੇ ਘਰ ਕਿੱਥੇ ਕਰਕੇ ਸਨ? ਕਿ ਵਿਚਕਾਰ ਵੀ ਤੇ ਗਲੀ ਆ ਰਹੀ ਸੀ, ਇੱਧਰ ਵਾਲੀ ਤੇ ਐ ਮੁੜ ਰਹੀ ਸੀ, ਉਧਰ ਦੇ ਘਰ ਦੇ ਸਾਰੇ ਸਿੱਖਾਂ ਦੇ ਅੱਛਾ, ਸਾਡੇ ਨਾਲ ਲੱਗਦੇ ਸੀ ਉੱਧਰ ਇਸ ਪਾਸੇ ਰਾਈਆਂ ਕੇ ਇਸ ਪਾਸੇ ਸਾਰਾ ਮਹੱਲਾ ਹੀ ਵੱਖਰਾ ਹੀ ਦਾ। ਅੱਛਾ। ਪਿੰਡ ਦੇ ਵਿੱਚ ਕੋਈ ਖੂਹੀ ਵੀ ਹੈਗੀ ਸੀ? ਉਹ ਵੀ ਸਾਡੇ ਵਾਲੇ ਪਾਸੇ ਜੀ, ਮਸਜਿਦ ਦੇ ਨਾਲ ਹੀ। ਮਸਜਿਦ ਦੇ ਨਾਲ ਹੋਰ ਵੀ ਮਸਜਿਦ ਤੋਂ ਇਲਾਵਾ ਹੀ ਖੂਹੀ ਹੈ ਸੀ ਕੋਈ? ਨਹੀਂ ਨਹੀਂ ਕੋਈ ਨਹੀਂ, ਇੱਕੋ ਮਸਜਿਦ ਤੇ ਇੱਕੋ ਕੋਈ ਨਹੀਂ। ਅੱਛਾ। ਪਾਣੀ ਵਗੈਰਾ ਜਿਹੜਾ ਲਿਜਾਂਦੇ ਸਨ ਘਰਾਂ 'ਚ ਪੀਣ ਵਾਸਤੇ ਖੂਹੀ ਤੋਂ ਲਿਜਾਂਦੇ ਸਨ? ਹਾਂ ਕੋਈ ਨਹੀਂ। ਮੁਸਲਮਾਨ ਵੀ ਉੱਥੋਂ ਤੇ ਸਿੱਖ ਹਿੰਦੂ ਸਿੱਖ ਵੀ ਉੱਥੇ। ਪਿਆਰ ਸੀ ਫਿਰ ਤੇ ਇੱਕੋ ਖੂਹੀ ਤੋਂ ਸਾਰੇ ਜਿਹੜੇ ਪਾਣੀ ਪੀਂਦੇ ਸੀ। ਮਸਜਿਦ ਦਾ ਵੱਖਰੀ ਜਿਹੜੀ ਆ ਉਹਦੇ ਫਿਰ ਲੱਗੇ ਜੇ ਆਹੋ ਉਹ ਮਸਜਿਦ ਦੀ। ਅੱਛਾ, ਚਰਖੜੀ ਜਿਹੜੀ ਹੈ। ਹਾਂ ਤੇ ਗੁਰਦੁਆਰਾ ਕਿੱਥੇ ਕਰਕੇ ਸੀ? ਗੁਰਦੁਆਰਾ ਸਾਹਿਬ ਲਾਂਦੇ ਪਾਸੇ। ਪਿੰਡ ਦੇ ਲਾਂਦੇ ਪਾਸੇ? ਹਾਂ, ਉਹਦੇ ਨਾਂ ਤੇ ਰਾਜਪੂਤਾਂ ਦੇ ਘਰ। ਅੱਛਾ, ਰਾਜਪੂਤਾਂ ਦੇ ਕਿਹੜੇ ਦੇ ਘਰ ਸੀ ਨਾਲ? ਅਮਰਲੀ, ਹਾਂਜੀ, ਅਮਰਲੀ ਖਾਂ, ਅਮਰਲੀ ਖਾਂ, ਸੌਂਦੀ ਖਾਂ, ਸੋਂਦੀ ਖਾਂ, ਯੂਸਫ ਖਾਂ, ਅੱਛਾ ਜੀ, ਹਾਂਜੀ, ਤੇ ਗਰੀ ਖਾਂ। ਅੱਛਾ ਜੀ, ਇਹ ਘਰ ਤੇ ਇੱਧਰ ਆ ਗਿਆ ਸਦੀਕ, ਅੱਛਾ ਜੀ, ਹਾਂਜੀ, ਹਾਂਜੀ, ਹਮੀਦ, ਅੱਛਾ ਜੀ, ਸਰਾਜੋ, ਅੱਛਾ ਜੀ, ਸਫੀ, ਅੱਛਾ, ਗਫੂਰ, ਤੇ ਪੰਜ ਭਾਈ ਤੇ ਅੱਛਾ, ਇਹਨਾਂ ਦੇ ਘਰ ਤੇ ਸਾਡੇ ਲਾਂਦੇ ਪਾਸੇ ਗੁਰਦੁਆਰੇ ਦੇ ਨਾਲ ਹੀ ਗਿਆ ਸਿੱਧੀ। ਅੱਛਾ। ਗੁਰਦੁਆਰਾ ਪੱਕਾ ਸੀ ਕਿ ਕੱਚਾ ਸੀ? ਕੱਚਾ ਹੋਈ। ਕੱਚਾ ਸੀ। ਉਹ ਡੰਗਰ ਜਿੱਥੇ ਬਿਠਾਉਂਦੇ ਸੀ ਬਾਗ ਕਹਿੰਦੇ ਨਾ ਉਹਨੂੰ, ਉਹ ਬਾਗ ਕੇ ਪਿੰਡ ਦੇ ਕਿਹੜੇ ਪਾਸੇ ਸੀ? ਲਾਂਦੇ ਪਾਸੇ, ਪਿੰਡ ਦੇ ਲਾਂਦੇ ਪਾਸੇ। ਨਾਲੇ ਅੱਛਾ, ਨਾਲੇ ਛੱਪੜ ਦਾ ਇਸਤੇਮਾਲ, ਨਾਲੇ ਇੱਕ ਮਾਲ ਬੈਠੇ ਦਰਖਤ ਹੋਣ ਦੇ ਪਿੱਪਲ ਬੋੜ, ਅੱਛਾ, ਉੱਤੇ ਮੁੰਡੇ ਸਾਰੇ ਇਕੱਠੇ ਹੋ ਜਾਣਾ। ਅੱਛਾ। ਕੌਡੀਆਂ ਖੇਡ ਵੀ ਖੇਡਦਾ, ਕੌਡੀਆਂ ਵਾਲੀ ਵੀ? ਸਰੋਟ ਵੀ ਖੇਡਣੇ, ਅੱਛਾ, ਪੈਸੇ ਰੁਪਈਆ ਵੀ ਖੇਡਣੇ ਜਾਂਦੀ ਦੇ, ਅੱਛਾ, ਛਾਲਾਂ ਵੀ ਮਾਰਦੀਆਂ, ਅੱਛਾ। ਰਾਤ ਨੂੰ ਕੌਡੀਆਂ ਖੇਡਣੀ। ਚਾਨਣੀ ਰਾਤੇ ਕੌਡੀ ਖੇਡਣੀ ਕੌਡੀ। मतलब कि रातों में जिस टाइप का देखे ना मौसम ठंडा है, ठंड हो गई है, चांदनियां रातां खेड़ा खेडनी है। फिर कौडी खेडते सी ते कौडी च माहर कौन सी, मुसलमाना दा या सिखां दा? बस कई मुंडे थे बहुत, ये सारे कोई नहीं थे। जोर वाला केड़ा मुंडा सी मुसलमाना चो, केड़ा सी कर सी बेट? जोर वाला बेटे सारा चाचा सी, अच्छा जी, सादी खान से नाम का। सादी खां, अच्छा, ਉਧਰ ਟੁਕਲਾਂਦਾ ਹੈ। एक तो चमेरा चमेरा का, अच्छा। ਉਹਦੇ ਨਾਂ ਦੇ ਚੰਨਣ। एक चमारां दा चन्नन सी, ਹਾਂ वो भी बड़ा बहादुर सी। ਬੋਲਾ अच्छा, ਸਾਰਾ ਚਾਚਾ ਦਾ ਸਾਡੀ, हाँ जी। ਉਹ ਕਿੱਲਾ ਭੱਜ ਗਿਆ ਚਲਾ ਗਿਆ ਤਾਂ ਇੱਕੋ ਹੀ ਸਾਹ ਮੁੜ ਕੇ ਆਉਣਾ। ਜਦੋਂ ਰਾਤਾਂ ਚਾਨਣੀਆਂ ਹੁੰਦੀਆਂ ਸਨ ਉਦੋਂ ਖੇਡਦੇ ਹੁੰਦੇ ਸੀ ਹਾਂ ਹਾਂ, ਤੇ ਗਾਣਾ ਵੀ ਗਾਉਂਦੇ ਹੁੰਦੇ ਸੀ ਕੋਈ ਰਾਤਾਂ ਆਈਆਂ ਚਾਨਣੀਆਂ ਵਾਲਾ ਕੋਈ? ਚਾਨਣੀ ਵਾਲਾ ਗਿਆ। ਉਹ ਇੱਕ ਗਾਣਾ ਨਿਕਲਿਆ ਨਾ, ਆਈਆਂ ਮਾਹੀ ਰਾਤਾਂ ਚਾਨਣੀਆਂ ਵੇਖ। ਤੇ ਇੰਡੀਆ ਦੇ ਵਿੱਚ ਤੁਹਾਡੀ ਪਿੰਡ 'ਚ ਪਹਿਲੀ ਕਿੰਨੀ ਕੁ ਸੀ? ਸਾਡੇ ਤਾਂ ਫਿਰ 2 ਮਰਬੇ ਜ਼ਮੀਨ ਦੇ ਤਿੰਨ। 2-3 ਮਰਬੇ ਜ਼ਮੀਨ ਸੀ। ਕਿਹੜੇ ਪਾਸੇ ਸੀ ਤੁਹਾਡੀ ਪਹਿਲੀ? ਸਾਡੇ ਪਹਿਲੀ ਸੀ ਅੰਦੇ ਪਾਸੇ, ਪਹਾੜ ਪਾਸੇ ਤੇ ਲਹਿੰਦੇ ਪਾਸੇ। ਜਿਸ ਵਕਤ ਪਤਾ ਲੱਗਿਆ ਤੁਹਾਨੂੰ ਕਿ ਪਾਕਿਸਤਾਨ ਹੁਣ ਬਣ ਗਿਆ, ਕਿੰਨੇ ਕੁ ਦਿਨ ਪਤਾ ਚੱਲਿਆ ਸੀ ਪਹਿਲੇ? ਸਾਨੂੰ ਪਤਾ ਚੱਲ ਗਿਆ ਤਾਂ ਮਹੀਨਾ ਦਾ ਪਹਿਲਾਂ ਪਤਾ ਚੱਲ ਗਿਆ। ਮਹੀਨਾ ਪਹਿਲੇ ਪਤਾ ਚੱਲ ਗਿਆ ਸੀ। 2 ਸਾਡੇ ਭਾਈ ਦੇ ਚਾਚੇ ਕੇ ਪੁੱਤ ਹਾਂਜੀ, ਐਡੇ ਐਡੇ ਹਾਂਜੀ, ਹਾਂਜੀ। ਉਹਨਾਂ ਨੇ ਹਕੀਕਾ ਕੀਤਾ। ਅੱਛਾ, ਉਹਦੇ ਲੈ ਕੇ ਦੇਖਾ ਅੱਛਾ, ਬਾਬਾ ਜੋਰ ਸੀ। ਹਾਂ, ਹਾਂ। ਨਾ ਕਰਿਆ ਦੇਖਾ ਕਰ ਗਿਆ ਉਧਰ ਦਾ ਪੂਰਾ ਗੇੜਾ ਲਾਇਆ। ਹਾਂਜੀ, ਇਹ ਅਸਾਂ ਨੇ ਖੂਦ ਚਲਾ ਕੇ ਬੈਠਿਆ ਲਾਲ ਲੋਕ ਛੱਡ ਆਇਆ। ਉਧਰ ਗੇੜਾ ਲਾਇਆ ਉਹਦਾ। ਪਹਿਲਾ ਗੇੜਾ ਲਾਇਆ, ਉਸ ਤੋਂ ਬਾਅਦ ਭੱਜ ਦੌੜ ਪੈ ਗਈ। ਉਸ ਤੋਂ ਬਾਅਦ ਮਿਰਚਾਂ ਮੁਰਚਾਂ ਲਾਈਆਂ। ਅੱਛਾ, ਮਿਰਚਾਂ ਦੀ ਗੋਡੀ ਬਹਿ ਗਏ, ਅੱਛਾ, ਗੋਡੀ ਬਹਿ ਗਏ। ਤਿੰਨ ਬੰਦੇ ਨੇ, 4 ਅਸੀਂ। ਹਾਂਜੀ, ਤੇ ਥੋੜਾ ਥਾਂ ਕੱਢਿਆ। ਅੱਛਾ, ਫਿਰ ਪਿੰਡੋਂ ਬੰਦਾ ਆਇਆ ਇੱਕ ਮਾਛੀ। ਅੱਛਾ ਜੀ, ਉਹਨਾਂ ਮਾਛੀ ਸਾਨੂੰ ਆਖਣ ਲੱਗਿਆ ਵੀ ਲੋ ਜੀ ਸਾਡਾ ਚਾਚਾ ਕਹਿਣ ਲੱਗਿਆ ਤੂੰ ਬੜਾ ਪਰੇਸ਼ਾਨ ਹੈ ਬਿਜਲੀ। ਅੱਛਾ, ਕਹਿੰਦਾ ਚਾਓ ਜੀ ਤੁਸੀਂ ਕਿਹੜਾ ਖਾਣੀਆਂ ਮਿਰਚਾਂ, ਹਾਂ, ਉੱਠੋ ਪਿੰਡ ਕਰੋ। ਅੱਛਾ, ਗਾਗਰ ਪੈ ਗਿਆ। ਅੱਛਾ, ਸ਼ਹਿਰ ਗਿਆ ਨਾ ਆਟਾ ਪਿਆਣ।
ਉਹਦਾ ਗਿਆ ਮੈਂ ਮਕਾਨਾਂ ਨੂੰ ਅੱਗ ਲੱਗ ਗਈ, ਬੁਰਾ ਹਾਲ ਭੈੜਾ ਹੋ ਗਿਆ। ਅੱਛਾ। ਉਹਨੇ ਜਾ ਕੇ ਦੱਸਿਆ, ਜਾਓ ਨਹੀਂ ਕਹਿੰਦਾ ਜੁੱਤੀਆਂ ਪਾ ਲਓ, ਛੱਡੋ। ਹਾਂ ਉਹ ਕਹਿਣ ਲੱਗੇ ਆ ਢੱਗੇ ਸਾਡੇ ਖੜੇ ਆ ਗੋਲ ਬੰਨਾ, ਹਾਂ ਉਹ ਰਹਿਣ ਦਿਓ, ਫਿਰ ਢੱਗੇ ਢੁੱਗੇ ਰਹਿਣ ਦਿਓ। ਹਾਂ ਉਹ ਸਭ ਗਦਲ ਪੈ ਲਿਆ, ਰੋਲੀਆਂ ਜਲਾਉਣੀਆਂ, ਗੇਰ ਨੇ ਪਾਣੀਆਂ, ਸਾਡੇ ਵੱਡਿਆਂ ਨੂੰ ਬੁਲਾ ਦਿਓ, ਉਹ ਕਰ ਦਿਓ, ਆਵੇ ਭਾਈ ਅਸੀਂ। ਅੱਛਾ। ਅੱਗੇ ਦੁਨੀਆ ਇਕੱਠੀ ਹੋ ਗਈ, ਮੁਸਲਮਾਨ ਵਿੱਚ ਸਿੱਖ। ਫਿਰ ਉਹ ਸਾਡੇ ਮੁਸਲਮਾਨ ਕਹਿਣ ਲੱਗੇ ਵੱਡੇ ਸਿੱਖਾਂ ਨੂੰ। ਅੱਛਾ। ਸਿੱਖ ਕਹਿਣ ਲੱਗੇ ਵੀ ਮੁਸਲਮਾਨ ਕਿਹਾ ਸਾਡੇ ਬੰਦੇ ਆ ਗਏ ਮੇਰੇ ਭਾਈ, ਆਪਣਾ ਚਾਰਾ ਕਰੋ। ਸਿੱਖ ਹਾਂ ਹਮਲਾ ਕਰਨ ਵਾਲੇ। ਮੈਂ ਕਿ ਸਿੱਖਾਂ ਨੇ ਪਹਿਲੇ ਤੁਹਾਨੂੰ ਨਾਲ ਦੱਸ ਦਿੱਤਾ, ਇੰਨਾ ਪਿਆਰ ਸੀ ਤੁਹਾਡਾ ਆਪਸ ਸਿੱਖਾਂ ਦੇ ਨਾਲ, ਪਿੰਡ ਦਾ ਆਪਸ ਚ ਮੇਲ ਵਰਤਨ। ਅਸੀਂ ਇਕੱਠੇ ਰਹਿ ਰਹੇ ਸੀ। ਓਹੋ ਕੀ ਹੀ ਬਾਤ ਹੈ ਜੀ। ਕਿਉਂਕਿ ਸਿੱਖਾਂ ਨੇ ਦੱਸ ਦਿੱਤਾ ਕਿ ਸਾਡੇ ਸਿੱਖ ਤੁਹਾਨੂੰ ਮਾਰਨ ਵਾਸਤੇ ਆ ਰਹੇ ਨੇ, ਤਿਆਰੀ ਕਰ ਲਓ। ਵੱਡੇ ਕਹਿਣ ਲੱਗੇ ਬਈ ਜੇ ਸਾਨੂੰ ਮਾਰਨਗੇ ਬਰਾਬਰ ਕਰਨਗੇ ਤੂੰ ਨਾ ਅੱਗੇ ਹੋਣਾ ਸੀ। ਅੱਛਾ। ਲੋਕਾਂ ਨੂੰ ਪਾ ਲਿਆ। ਉਹ ਕਹਿੰਦਾ ਸਿੱਖਾਂ ਨੇ ਗਏ ਤੇ ਅਸੀਂ ਉਹਨਾਂ ਦੇ ਬੁਰਾ ਹੋਵਾਂਗੇ ਤੇ ਸਾਡੇ ਭਾਈ ਭਰਾ ਨੇ। ਸਿੱਖਾਂ ਨੇ ਕਿਹਾ ਸਾਡੀ ਜਲਦੀ ਰਹੀ ਇਹਨਾਂ ਦੇ ਨਾਲ। ਹਾਂ ਖਬਰਦਾਰੀਆਂ ਨੂੰ ਹੱਥ ਹਾਂ ਜੇ ਤੁਹਾਨੂੰ ਮਾਰਨ ਆਉਣਗੇ ਸਾਡੇ। ਅੱਛਾ। ਜੇ ਤੁਹਾਡੇ ਮਾਰਨ ਆਉਣਗੇ ਇਹ ਗੱਲ ਦੇ ਬਾਅਦ ਅੱਗੋਂ ਹੋਵਾਂਗੇ। ਹਾਂ ਚਲੋ ਸਿੱਖ ਆ ਗਈ। ਦੋ ਘੰਟੇ ਕੇ ਬਾਅਦ ਸਾਰਾ ਪਿੰਡ ਇਕੱਠਾ ਹੋ ਗਿਆ। ਅੱਛਾ। ਸਾਡੇ ਮੂਹਰੇ ਮੁਰਾ ਮੈਦਾਨ ਤੋਂ ਖੁੱਲਾ ਅੱਛਾ ਇਕੱਠਾ ਹੋ ਗਿਆ ਤੇ ਆਏ ਘੰਟੇ ਕੇ ਬਾਅਦ ਆ ਗਏ ਸ਼ਹਿਰ ਤੋਂ। ਅੱਛੇ ਬੜੇ ਤਲਵਾਰਾਂ ਫਰੀਆਂ। ਅੱਛਾ। ਸਿੱਖ ਦੇ ਬੜੇ ਬੜੇ ਜਵਾਨ। ਅੱਛਾ। ਚੌਕੀਦਾਰ ਬੜੇ ਸਾਡੇ ਕੋਲ ਬੈਠੇ ਸਾਡੇ ਪਿੰਡ ਕੇ ਤੋਂ। ਅੱਛਾ। और सिख बुरा होगी जितने निकले भी आए थे ना। अच्छा। सिख 5-4 बुरा होएगा तो बेच कर करो तो उंगली ला सकते हो। अच्छा। ਅਸੀਂ ਕਾਹਦੇ ਵਾਸਤੇ? ਤੁਹਾਡੀ ਇੱਜ਼ਤ ਵਾਸਤੇ। ਨਿਕਲਿਆ ਚੜ ਗਏ ਉੱਪਰ। ਅੱਛਾ। ਗਏ ਉੱਥੋਂ ਐਂ ਹੋ ਗਏ ਸਿੱਧੇ ਗੁਰਦੁਆਰਾ ਦਾ ਲਾਗੇ ਪਾਸੇ। ਅੱਛਾ। ਸਿੱਧੇ ਗੁਰਦੁਆਰੇ ਨੂੰ ਹੋ ਗਈ। ਅੱਛਾ। ਉਹ ਕਹਿੰਦਾ ਚੌਧਰੀ ਤੇ ਹੁਣ ਤੱਕ ਤਸੱਲਾ ਹੈਗਾ ਤੁਹਾਨੂੰ? ਕਿ ਕੋਈ ਤਸੱਲਾ ਤੁਹਾਨੂੰ ਭਾਈ। ਰਾਤ ਨੂੰ ਫਿਰ ਪਹਿਰਾ ਲਵਾ ਗਿਆ। ਅੱਛਾ। ਚੌਕੀਦਾਰ ਇਹ ਪਤਾ ਗੁਰਦੁਆਰੇ ਵਾਲੇ ਉੱਥੇ ਰਾਤ ਨੂੰ ਹਮਲਾ ਕਰਦੇ। ਹਾਂਜੀ। ਪਹਿਰਾ ਲਵਾ ਜਾ ਰਾਤ ਨਿਕਲੀ ਤੇ ਸਾਡੇ ਵੱਡੇ ਕਹਿਣ ਲੱਗੇ ਯਾਰ ਦੇਖੋ ਬਾਹਰ ਨੂੰ ਅਮੀ ਜਨਾਨੀਆਂ ਨੂੰ ਫਲਾਣੇ ਪਿੰਡ ਛੱਡ ਆਉਂਦੇ ਆ। ਅੱਛਾ। ਜੇ ਐਸਾ ਵਾਕਾ ਹੋ ਵੀ ਗਿਆ ਤੇ ਬੰਦੇ ਰਹਿ ਜਾਣਗੇ ਉਹਨਾਂ ਚਾਰ ਬੱਚੇ ਬੁੱਚੇ ਜਨਾਨੀਆਂ ਨੂੰ ਆਪਣੇ ਫਲਾਣੇ ਪਿੰਡ ਛੱਡਿਓ। ਅੱਛਾ। ਕਿਹੜੇ ਪਿੰਡ ਛੱਡ ਕੇ ਆਏ ਫਿਰ? ਪੱਤੋਂ ਦਾ ਸਾਡਾ ਪਿੰਡ। ਅੱਛਾ। ਅੱਛਾ ਉੱਥੇ ਛੱਡ ਆਏ ਆਪਣੀਆਂ ਬੀਵੀਆਂ ਨੂੰ ਬੱਚਿਆਂ? ਸਾਡਾ ਬਾਬਾ ਉੱਥੇ ਹੀ ਰਹਿਦਾ ਪਹਿਲਾਂ। ਅੱਛਾ। ਉੱਥੇ ਛੱਡ ਆਏ ਗੱਡੇ ਜੋੜ ਲਏ ਵਾਲੇ ਰਾਸ਼ਨ ਪਾਣੀ ਬਾਹਰ ਛੱਡਿਆ। ਅੱਛਾ। ਅਸੀਂ ਬੰਦੇ ਰਹਿ ਗਏ ਪਿੰਡ। ਅੱਛਾ। ਦੋ ਰਹਿ ਗਏ ਘਰ ਦੇ ਕਿਸੇ ਇੱਕ ਰਹਿ ਗਿਆ। ਅਸੀਂ ਰਹੇ ਜੀ ਫਿਰ 8 ਦਿਨ। ਅੱਛਾ। ਭੁੱਖੇ ਭਾਣੇ। ਬੀਬੀਆਂ ਤੇ ਚਲ ਗਈਆਂ ਉਧਰ? ਚਲੀ ਹੋਈ। ਦੁੱਧ ਸਾਡਾ ਆਉਂ ਹੋਵੇਗਾ। ਅੱਛਾ। ਚਾਰ ਜਾਂ 5 ਬਦਲ ਗਏ। ਘਰ ਜਾਣਾ ਦੁੱਧ ਕੱਢ ਲਿਆ ਮੈਂ ਦੁੱਧ ਪੀਣਾ ਕੱਢ ਕੇ ਪੀ ਲੈਣਾ ਜਾਂ ਅੰਡਾ ਨਾਲ ਖਾ ਲੈਣਾ। ਅੱਛਾ। ਦਿਹਾੜੇ ਕੱਢੇ ਇਸਨੇ 8-10 ਦਿਨ ਰੋਟੀ ਨਹੀਂ ਖਾਧੀ, ਦੁੱਧ ਤੇ ਅੰਡਾ ਮੁਰਗੀਆਂ ਵਗੈਰਾ ਇਹੋ ਜਿਹੀਆਂ ਚੀਜ਼ਾਂ ਖਾ ਕੇ ਤੇ ਟਾਈਮ ਲਗਾਇਆ। 12 ਵਜੇ ਜਾਂ 11 ਵਜੇ ਇੱਕ ਆਇਆ ਸਿੱਖ। ਹਾਂਜੀ। ਸਾਡਾ ਗੁਆਂਢੀ। ਉਹਦਾ ਨਾਂ ਕੀ ਸੀ? ਉਹਦੇ ਨਾਂ ਦਾ ਦਲੀਪ ਸਿੰਘ। ਅੱਛਾ। ਤੇ ਉਹਨਾਂ ਆ ਗਿਆ ਚੌਧਰੀ ਜੀ ਆਪਣਾ ਚਾਰਾ ਕਰ ਲਓ। ਦਲੀਪ ਸਿੰਘ ਨੇ ਕਹਿ ਦਿੱਤਾ ਕਿ ਰਾਤ ਹਾਂ ਆਪਣਾ ਚਾਰਾ ਕਰ ਲਓ। 12 ਵਜੇ ਪੂਰੇ ਫੌਜ ਨੇ ਪੈ ਜਾਣਾ ਫਿਰ ਸਾਡੇ ਉੱਤਰ ਆ ਗਈ। ਅੱਛਾ। ਸਾਨੂੰ ਤੁਹਾਡਾ ਸਾਥ ਹੈ। ਅੱਛਾ। ਸਾਰੀ ਉਮਰ ਇਕੱਠੇ ਹੀ ਲੰਘੀ। ਅੱਛਾ। ਨਹੀਂ ਆਪਣਾ ਚਾਰਾ ਕਰੋ ਨਿਕਲਣ ਦਾ ਲੈ ਜੀ। ਉਹ ਤਾਂ ਭਾਈ ਅਸੀਂ ਸਾਡਾ ਜੋ ਹੀ ਉੱਠਿਆ। ਜਿਹੜੇ ਸਾਡੇ ਘਰ ਥੇ ਦੋ ਤਿੰਨ ਇਹ ਸਾਰੇ ਇਕੱਠੇ ਕਰੇ। ਅੱਛਾ। ਇਕੱਠੇ ਕਰਕੇ ਰਾਂਝਾ ਕੇ ਨਹੀਂ ਗਿਆ ਰਾਂਝਾ ਤੁਹਾਡੇ। ਅੱਛਾ। ਜਿੱਥੇ ਜਿਹੜੇ ਘਰ ਰਿਹਾ ਜੰਗਲਾ ਵੱਜਿਆ ਜਿਹੜੇ ਘਰ ਰਿਹਾ ਜੰਗਲਾ ਵੱਜਿਆ ਉਹ ਕਿਤੇ ਪਹਿਲੇ ਨਿਕਲ ਗਏ। 2 ਭਾਈ ਰਹਿਣਗੇ। ਅੱਛਾ। ਬਾਹਰਲੇ ਪਾਸੇ ਮਕਾਨ ਉਹ ਅੰਦਰ ਬੈਠੇ ਆ ਬੂਹਾ ਬਾਹਰਲਾ ਖੁੱਲਾ ਹੁੱਕਾ ਪੀ ਰਿਹਾ ਠੱਠੇ ਮਾਰ ਰਹੇ ਹੱਸ ਰਹੇ ਆ ਮਾਰ ਡੰਗਰ ਵਿਹੜੇ ਵਿੱਚ ਖੜਿਆ ਤੇ ਚਾਚੇ ਨੇ ਮਾਰੀ ਬਾਜ। ਉਹ ਇੱਕ ਭਾਈ ਕਹਿਣ ਲੱਗਾ ਨਾ ਦੂਆ ਤੋਂ ਵੱਡਾ ਤੇ ਕਹਿਣ ਲੱਗਾ ਭਾਈ ਤੁਹਾਡਾ ਬਾਜ ਆਈ ਹੈ। ਕਹਿੰਦਾ ਸੁਣੀ ਨਹੀਂ ਹੈ ਮੁੱਦਾ ਬਾਜ ਇਸ ਤਰ੍ਹਾਂ ਚਾਚਾ। ਅੱਛਾ। ਜੰਮਲੀ ਦੇ ਵੱਡਾ
ਅੱਛਾ ਉਹਦੇ ਬਾਅਦ ਜਾਈਏ ਉਹਨਾਂ ਨੇ ਹੁੱਕਾ ਪੀਂਦੇ ਪੀਂਦੇ ਬਾਹਰ ਨਿਕਲੇ ਆਵੇ ਉਹ ਕਿਆ ਹੁੱਕਾ ਪੀ ਰਿਹਾ ਤੁਸੀਂ ਬੂਹਾ ਬਾਹਰ ਨਾ ਰਹਿਣ ਦਿਓ ਖੁੱਲ੍ਹਾ ਜੀ ਨਿਕਲੋ ਬਾਹਰ ਫਟਾਫਟ ਕਰੋ ਦੌੜਦੀ ਕਰੋ ਹਾਂ ਅੱਛਾ ਫੌਜ ਪੈਣੇ ਵਾਲੀ ਜਾਵੇ ਗਣੀ ਦਾ ਅੱਛਾ ਆ ਜਾਣੀ ਪੂਰੇ ਟਾਈਮ ਦੇ ਉਹਨਾਂ ਨੇ ਅੱਛਾ ਉਹ ਬਾਹਰ ਨਿਕਲੇ ਭਾਈ ਬਾਹਰ ਦਾ ਗੇਟ ਵੀ ਖੁੱਲ੍ਹਾ ਅੰਦਰ ਬੂਹਾ ਅੰਦਰਲੇ ਵੀ ਖੁੱਲ੍ਹੇ ਬਾਹਰ ਡੰਗਰ ਵਿੱਚੇ ਖੜੇ ਵੱਜਾ ਗਿਆ ਨਿਕਲੇ ਖੇਤਾਂ ਵਿੱਚ ਝੂਮ ਮਾਰਦੇ ਲਿਆ ਚੌਧਰੀ ਬਣਾ ਘਰ ਚੌਕੇ ਇਕੱਠੇ ਹੋ ਗਏ ਅਸੀਂ ਮੇਰਾ 15-16 ਬੰਦੇ ਹੋ ਗਏ ਇਕੱਠੇ ਬਾਹਰ ਸੱਭਿਆ ਜੀ ਬੜੇ ਟੁੱਟ ਗਏ ਨਿਕਲੇ ਜੀ ਭਾਈ ਸਾਡੇ ਨਾਲ ਲੱਗਦਾ ਜੀ ਇੱਕ ਨਹਿਰ ਜਿਵੇਂ ਸਾਡੀ ਨਹਿਰ ਹੈ ਹਾਂਜੀ ਹਾਂਜੀ ਬਰਸਾਤੀ ਨਾਲਾ ਸੀ ਹਾਂ ਅੱਛਾ ਪਹਾੜਾਂ ਦੇ ਪਾਣੀ ਆ ਗਏ ਸਨ ਨਿਕਲੇ ਜੀ ਭਾਈ ਦੰਦ ਵੱਜਿਆ ਸਾਡੇ ਦਾ ਜਾਂਦਾ ਖੇਤ ਬੜੇ ਭਾਰੇ ਦੇ ਨਾਲ ਝੂਮ ਮਾਰੇ ਨੇ ਅੱਛਾ ਗਏ ਜਦ ਉੱਥੇ ਗਏ ਤਾਂ ਚੜਿਆ ਉਹ ਅੱਛਾ ਐ ਇੰਨੇ ਕਿਨਾਰਾ ਰਹਿ ਗਿਆ ਉੱਤੇ ਇੰਨਾ ਪਾਣੀ ਦਾ ਭਰਿਆ ਜਾ ਰਿਹਾ ਅੱਛਾ ਤੇ ਕਮਰੇ ਦਾ ਅੱਗੇ ਲੱਗੀ ਜਦ ਹਾਂ ਤੇ ਸਾਡੇ ਵੱਡੇ ਕਹਿਣ ਲੱਗੇ ਭਾਈ ਹੁਣ ਕੀ ਕਰਾਂਗੇ ਹੁਣ ਤਾਂ ਮਰ ਜਾਏਗਾ ਭਾਈ ਠੰਡਾ ਪਾਣੀ ਬੜਾ ਉੱਤੋਂ ਬਾਹਰ ਤੋਂ ਪੈ ਗਈ ਹੈ ਹਾਂ ਚੰਗੇ ਨਸੀਬਤ ਪਈ ਹੋਈ ਤੇ ਕੁਛ ਉਹ ਪਾਣੀ ਵੀ ਪਹਾੜਾਂ ਦਾ ਆਉਂਦਾ ਹੈ ਠੰਡਾ ਹੈ ਉਹ ਵੀ ਬਰਫ਼ ਦਾ ਪਾਣੀ ਠੰਡਾ ਕੁਛ ਬਾਰਿਸ਼ ਨਾਲ ਠੰਡਾ ਹੋ ਗਿਆ ਕੁਛ ਆਪਣੇ ਜਿਸਮ ਵੀ ਠੰਡੇ ਹੋ ਗਏ ਤੇ ਫਿਰ ਬੰਦੇ ਕਹਿਣ ਲੱਗੇ ਭਾਈ ਕੱਪੜੇ ਨਹੀਂ ਕੱਢਣੇ ਸੜੇ ਕੱਪੜੇ ਲੰਘ ਜਾਓ ਅੱਛਾ ਉਹ ਸੜੇ ਕੱਪੜਿਆਂ ਦੇ ਵਿੱਚ ਵੜ ਕੇ ਜਾ ਕੇ ਮੀਲ ਜਾਂਦਾ ਪਾਣੀ ਆਇਆ ਗੱਲ ਅੱਛਾ ਲੰਘ ਗਿਆ ਅੱਗੇ ਜਿਹੜੀ ਰੋਡ ਦਾ ਮਰਬਾ ਉੱਥੋਂ ਅੱਛਾ ਤੇ ਗਾਇਆ ਰੰਝੇੜੀ ਲਾਤੀ ਅੱਛਾ ਪਤਾ ਨੀ ਸਾਨੂੰ ਬਾਟਰ ਨਜ਼ਰ ਨਹੀਂ ਆਈ ਕੋਈ ਸ਼ਾਇਦ ਨਜ਼ਰ ਨਹੀਂ ਆਈ ਇੰਨੇ ਦੇ ਪਾਣੀ ਵਾਂਗੂ ਗਏ ਆ ਫਿਰ ਜਿਹੜੀ ਰੋਡ ਕੇ ਲੱਗ ਗਿਆ ਤੇ ਗਏ ਆ ਕਿ ਸਾਡੇ 2 ਕਿੱਲੇ ਵੀ ਸਾਨੂੰ ਜਿਹੜੀ ਰੋਡ ਉਹਦਾ ਸੀਤੇ ਹਾਂਜੀ ਸਾਡੇ ਕਹਿੰਦੇ ਢੱਕ ਬਹੁਤ ਆ ਉਹ ਸਾਡੇ ਵੱਡੇ ਕਹਿਣ ਲੱਗੇ ਯਾਰ ਇਹ ਕੰਮ ਕਰੋ ਹੁਣ ਅੱਗੇ ਬਹਿ ਜਾਓ ਤੇ ਗਾੜੀਆਂ ਚੱਲ ਰਹੀਆਂ ਇੱਧਰੋਂ ਵੀ ਆ ਰਹੀਆਂ ਉੱਧਰੋਂ ਵੀ ਆ ਰਹੀਆਂ ਜੇ ਅੱਗੇ ਟੁਰ ਪਏ ਜੇ ਲੈਟ ਕੇ ਮੂਹਰੇ ਇੱਕ ਬੰਦਾ ਵੀ ਆ ਗਿਆ ਨਾ ਉਹਨਾਂ ਨੇ ਮਾਰ ਸਾਰੇ ਜਾਣਗੇ ਉੱਥੇ ਅਸੀਂ ਬਹਿ ਕੇ ਘੰਟਾ ਵੀ ਬੈਠੇ ਰਹੇ ਧਿਆਨ ਰੱਖਿਆ ਫਿਰ ਜਾ ਕੇ 12 ਵਜੇ ਤੋਂ ਬਾਅਦ ਬੰਦ ਹੋਈ ਗੋਲਾ ਜਿਹੜੀ ਰੋਡ ਅੱਛਾ ਫਿਰ ਅਸੀਂ ਬਾਹਰ ਹੋਏ ਉਹ ਫੇਰ ਦਰਿਆ ਮਤਲਬ ਕਿ ਉਹ ਸੜਕ ਨੰਗੇ ਸੜਕ ਬਾਹਰ ਹੋ ਗਏ ਅੱਛਾ ਸੜਕ ਬਾਹਰ ਹੋ ਗਏ ਨਾ ਉਹ 2-3 ਕਿੱਲੇ ਲੰਘ ਗਏ ਗਾਂਹ ਅੱਛਾ ਫਿਰ ਸਾਨੂੰ ਘਰ ਕਹਿੰਦਾ ਆ ਹੁਣ ਕੋਈ ਡਰ ਨਹੀਂ ਹੈ ਗਾੜੀਆਂ ਵੀ ਬੰਦ ਹੋ ਗਈਆਂ ਹੋਈਆਂ ਤੇ ਅਸੀਂ ਅੱਧਾ ਜਾਂਦਾ ਵੀ ਸਾਰੀ ਰਾਹ ਟੁਰਦੇ ਰਹੇ ਅੱਛਾ ਸਾਰੀ ਰਾਹ ਟੁਰਦੇ ਰਹੇ ਜਿਹੜੀ ਰੋਡ ਤੋਂ ਅੱਛਾ ਇੰਨਾ ਪਾਣੀ ਇੰਨਾ ਪਾਣੀ ਅੱਛਾ ਫਸਲ ਵੇਲੇ ਫਸਲ ਦੀ ਬਾਗ ਵੀ ਮਿਲਦਾ ਅਸੀਂ ਇੱਕ ਪਿੰਡ ਪਹੁੰਚ ਗਏ ਪਰ ਆਨਾ ਕਿ ਉੱਥੇ ਰਿਸ਼ਤੇਦਾਰੀਆਂ ਹੁੰਦੀਆਂ ਅੱਛਾ ਉਹ ਪਿੰਡ ਉਹ ਪਹੁੰਚ ਗਏ ਜੋ ਜਾ ਕੇ ਕਰਨ ਫਿਰ ਜਦੋਂ ਗਏ ਨਾ ਇੱਧਰਲੇ ਪਾਸੇ ਇੱਕ ਬੋਰਡ ਖੜਾ ਹੋਇਆ ਬੜਾ ਵੱਡਾ ਅੱਛਾ ਉਹ ਬਣਾ ਹੋਇਆ ਉੱਥੇ ਜਾਇਆ ਖਲੋੜੇ ਵੱਡੇ ਕਹਿਣ ਲੱਗੇ ਆ ਚੁੱਪ ਕਰਦੇ ਰੌਲਾ ਨਾ ਪਾਓ ਕੋਈ ਨਾ ਕੋਈ ਬੰਦਾ ਉੱਠਦਾ ਹੀ ਆ ਮੰਗਦਾ ਵੇ ਹਾਂਜੀ 2 ਬੰਦੇ ਗੱਲਾਂ ਬਾਤਾਂ ਕਰਦੇ ਉਹ ਕਹਿਣ ਲੱਗੇ ਯਾਰ ਇੱਧਰੋਂ ਕੁਛ ਆਵਾਜ਼ ਜਿਹੀ ਆ ਰਹੀ ਹੈ ਅੱਛਾ ਨਾਲ ਕਿਹਨੂੰ ਕਹਿਣ ਲੱਗੇ ਕੋਈ ਬੰਦੇ ਆ ਬਾਹਰ ਆਵਾਜ਼ ਨਿਕਲਿਆ ਉਹ ਕਹਿੰਦਾ ਕਿਹੜੇ ਬਾਈ ਉਹਨਾਂ ਨੇ ਚਾਚੇ ਦੀ ਆਵਾਜ਼ ਬਿਠਾ ਲਈ ਅੱਛਾ ਚੌਧਰੀ ਮਰੀਜ਼ ਹੈ ਨਾ ਚੌਧਰੀ ਸਾਡੀ ਗਾਂ ਸਾਰੇ ਉਹਨਾਂ ਨੇ ਆਵਾਜ਼ ਲਈ ਚੌਧਰੀ ਕਹਿੰਦਾ ਆ ਤੁਸੀਂ ਇੱਥੇ ਖਲੋ ਜਾਓ ਅੱਛਾ ਅਸੀਂ ਆਪ ਤੁਹਾਨੂੰ ਲਗਾਉਂਦੇ ਹਾਂ ਨਾਲ ਇੱਕ ਆਪਣੀ ਜਗ੍ਹਾ ਛੱਪੜ ਦਾ ਬੜਾ ਡੂੰਘਾ ਅੱਛਾ ਐਂ ਲੱਗਾ ਸਾਰੇ ਲਾਣੇ ਜਿੰਨਾ ਦਰਿਆ ਵਗ ਗਿਆ ਅੱਛਾ ਡਰ ਲੱਗੇ ਅੱਛਾ ਉਹਨਾਂ ਉਹਦੇ ਆਇਆ ਬੰਦਾ ਉੱਪਰਲੇ ਪਾਸੇ ਨੂੰ ਹੋ ਗਿਆ ਤੇ ਉਹ ਸਾਨੂੰ ਲੈ ਗਿਆ ਜਾ ਕੇ ਘਰ ਲੈ ਗਿਆ ਗੋਇਆ ਦਾ ਮੱਤ ਲਾਇਆ ਉਹਨਾਂ ਅੱਗੇ ਚਾਵਾਂ ਬਣਾ ਦੀਆਂ ਰੋਟੀਆਂ ਬਣਾ ਦੀਆਂ ਝਾੜੀਆਂ ਭਰਦੀਆਂ ਲਓ ਜੀ ਗਿਰਜਾ ਜੀ ਵੱਲੋਂ ਬਹਿ ਕੇ ਤੁਸੀਂ ਮਰ ਗਏ ਕਾਲੇ ਦਾ ਫੜ ਸੀ ਬਹਿ ਗਏ ਰੋਟੀਆਂ ਹੀ ਖਾ ਕੇ ਜਾਂਦੇ ਉਹ ਝੱਟ 'ਚ ਪਏ ਆ ਬਸ ਅੱਖ ਲਾਈ ਹੈ ਫਿਰ ਕਹਿਣ ਲੱਗੇ ਉੱਠੋ ਵੀ ਰੋਟੀ ਪੱਕ ਗਈ ਅੱਛਾ ਕਹਿਣ ਲੱਗੇ ਰੋਟੀ ਹਜੇ ਹੁਣ ਖਾ ਕੇ ਪਏ ਆ ਚਾਹ ਪੀ ਕੇ ਪਏ ਆ ਹੁੱਕਾ ਪੀ ਕੇ ਪਏ ਆ ਲੱਗਾ ਥੋੜ੍ਹੀ ਬਹੁਤੀ ਚਾਹ ਚੂਹ ਪੀ ਲਓ ਰੋਟੀ ਖਾ ਲਓ ਉੱਥੇ ਟੁਰ ਵੀ ਅਸੀਂ 9 ਵਜੇ ਦਿਨ ਚੜ੍ਹ ਜਾਵਾਂਗਾ 9 ਵਜੇ ਗਏ ਨਾ ਨਾਲ ਇੱਕ ਪਿੰਡ ਦਾ 2-3 ਕਿੱਲੇ ਪਿਛਾ ਅੱਛਾ ਉਹ ਕਿਹੜਾ ਪਿੰਡ ਸੀ ਨਾਈ ਵਾਲਾ
ਤੇ ਜਿੱਥੇ ਰਾਤ ਠਹਿਰੇ ਉਹ ਕਿਹੜਾ ਸੀ? ਉਹ ਸਵੇਰ ਨੂੰ ਜਿਹੜੇ ਇੱਥੇ ਪਹੁੰਚੇ ਉਹ ਵੀ ਨਾਈ ਵਾਲੇ ਇਦਾਂ ਅੱਛਾ, ਦੋਵੇਂ ਨਾਈ ਵਾਲੇ ਸਨ। ਇਕੱਠੇ ਪਿੰਡ ਦੇ ਲੋਕ ਗਏ ਇੱਧਰਲੇ ਪਾਸੇ ਨੂੰ ਪਤਾ ਲੋਕ ਗਏ ਨਾ ਪਰਲੇ ਪਾਸੇ ਬੈਠੇ ਸਾਡੇ ਰਿਸ਼ਤੇਦਾਰ ਅੱਛਾ, ਸਾਡੇ ਚਾਚੇ ਕੇ ਸਾਰੇ ਨਾਈ ਵਾਲੇ ਨਹੀਂ ਹਾਂ। ਉਰਦਨ ਉਰਦਨ ਪਿੰਡ ਦਾ ਅੱਛਾ, ਉੱਥੇ ਤੁਹਾਡੇ ਰਿਸ਼ਤੇਦਾਰ ਸੀ? ਪਿੰਡ ਦਾ ਸਿੱਖਾਂ ਦਾ ਸਾਰਾ ਕੱਚਾ। ਅੱਛਾ ਜੀ। ਇੱਧਰਲੇ ਪਾਸੇ ਲੋਕ ਆਏ ਗਏ ਪਰਲੇ ਪਾਸੇ ਜਗ੍ਹਾ ਰੋਟੀਆਂ ਖਾ ਰਹੇ ਆ ਚਾਹ ਪੀ ਰਹੇ ਆ। ਉਹਨਾਂ ਸਾਨੂੰ ਵੇਖ ਲਿਆ ਅਸੀਂ ਉਹਨਾਂ ਨੂੰ ਵੇਖ ਲਿਆ। ਅੱਛਾ, ਕਹਿੰਦਾ ਆਜੋ ਰੋਟੀ ਤਿਆਰ ਹੈ ਚਾਹ ਵੀ ਤਿਆਰ ਹੈ ਤੁਸੀਂ ਕਿੱਥੇ ਰਹੇ ਹੋ? ਉਹਦਾ ਆਖਿਆ ਬਾਈ ਉਹਦੇ ਰਹਿ ਨਾਈ ਵਾਲੇ ਦੇ। ਅੱਛਾ, ਹੋ ਗਿਆ ਚਾਹ ਚੋ ਪੀਓ ਰੋਟੀ ਖਾ ਕੇ ਆਏ ਆ ਚਾਹ ਪੀ ਕੇ ਆਏ ਆ ਨਹੀਂ ਥੋੜੀ ਬਹੁਤੀ ਚੀਜ਼ੋਂ ਉੱਥੇ ਝੱਟ ਕੇ ਬੈਠੇ। ਉਹਨਾਂ ਨੂੰ ਅਸੀਂ ਪੁੱਛਿਆ ਜਿੱਥੇ ਸਾਡੇ ਬੱਚੇ ਗਏ ਵੇ ਹਾਂਜੀ ਪੱਤੋਂ ਤੇ ਸਾਡੇ ਬੱਚਿਆਂ ਨੂੰ ਸੁਣਾਓ ਬਈ ਉਹ ਉਸ ਪਿੰਡ ਤੋਂ ਅਗਲੇ ਪਾਸੇ ਪਿੰਡ ਦਾ ਉੱਥੋਂ ਆਇਆ ਜੋ ਉੱਜੜ ਗਿਆ ਉਹ ਅੱਛਾ, ਉਸ ਦਿਨ ਹੀ ਆ ਗਏ ਕੋਈ। ਅੱਛਾ ਜੀ। ਉਹ ਜਿਹੜਾ ਉਹਦਾ ਪਿੰਡ ਦਾ ਉਹ ਬੈਠਾ ਸੀ। ਪੁੱਛਿਆ ਉਹਨਾਂ ਨੂੰ ਕਹਦਾ ਹੁਣ ਮਾਨ ਬੈਠੇ ਪੱਤੋਂ ਵਾਲੇ ਕੋਈ ਬਾਤ ਨਹੀਂ ਹੈ ਖੈਰ ਸਕਦਾ ਵਾਲੀ ਗੱਲ ਨਹੀਂ। ਉਹਦੀ ਟੁੱਟ ਗਿਆ ਉੱਥੋਂ। ਅੱਛਾ, ਅੱਗਾ ਆ ਗਿਆ ਖੇੜਾ। ਅੱਛਾ, ਖੇੜਾ ਟੋਕਾ ਪਿੰਡ ਤੋਂ। ਅੱਛਾ, ਉਸ ਤੋਂ ਅੱਗਾ ਆ ਗਈ ਉਸਦਨ। ਅੱਛਾ ਜੀ। ਉਸ ਤੋਂ ਅੱਗੇ ਆ ਗਈ ਮੀਰਾ ਮਾਜਰੀ ਛੋਟਾ ਪਿੰਡ। ਮੀਰਾ ਮਾਜਰੀ ਹਾਂ ਅੱਛਾ, ਛੋਟਾ ਜਿਹਾ ਰੋਡ ਅੱਛਾ, ਪੱਤੋਂ 5-7 ਘਰ ਸੀ। ਨਹੀਂ ਉੱਥੇ ਅਸੀਂ ਗਏ ਇੱਕ ਰਾਤ। ਉੱਥੇ ਬਾਲ ਬੱਚਾ ਸੀ ਪਤੋਂ ਹੈ? ਹਾਂ ਸਾਡਾ ਬਾਬਾ ਨਾ ਸਾਡਾ ਤਾਇਆ ਤੇ ਸਾਡਾ ਚਾਚਾ ਹਾਂਜੀ ਮਰ ਗਿਆ ਅਕਬਰ ਸਾਹਿਬ ਦੇ ਨਾਮ। ਇੱਧਰ ਆ ਕੇ ਫੌਤ ਹੋਏ ਨੇ? ਨਹੀਂ ਹਾਂਜੀ ਮੈਂ ਦੱਸਣਾ ਅੱਛਾ, ਦੂਏ ਦਾ ਉਹ ਨਹੀਂ ਗਏ ਸਾਡੇ ਨਾਲ ਨਹੀਂ ਨਿਕਲੇ ਪਿੰਡੋਂ। ਅੱਛਾ, ਸਾਡੇ ਦਾਦੇ ਨੇ 12 ਲਾਇਆ ਕਹਿਣ ਲੱਗਾ ਫੌਜ ਮੇਰੇ ਅਜੇ ਨਿਕਲਿਓ ਬਾਹਰ ਚੱਲੇ ਰਹੋ। ਉੱਥੇ ਕੌਣ ਕੌਣ ਰਹਿ ਗਿਆ ਸੀ? ਸਾਡਾ ਤਾਇਆ ਅੱਛਾ, ਸਾਡਾ ਚਾਚਾ। ਅੱਗੇ ਚਾਚਾ ਤੇ ਤਾਇਆ ਜਿਹੜਾ ਸੀ ਉਹ ਉੱਥੇ ਰਹਿ ਗਏ, ਉਹ ਨਹੀਂ ਆਏ? ਉਹ ਨਹੀਂ ਆਏ। ਕਹਿੰਦਾ ਤੁਸੀਂ ਜਾਓ ਕਿਹਾ ਵੀ ਫੌਜ ਨੇ ਪੈ ਜਾਣਾ ਤੁਸੀਂ ਕਿੱਥੇ ਜਾਓ ਮਾਰੇ ਜਾਓਗੇ। ਅੱਛਾ, ਕਹਿੰਦਾ ਮੈਂ ਮਾਰੇ ਜਾਏ ਅਸੀਂ ਨਿਕਲਿਆ ਵਾ ਤੁਸੀਂ ਜਾਓ ਨਾ ਸਾਡੇ ਜੰਗਲ ਦਾ। ਅੱਛਾ, ਉਹ ਕਹਿੰਦਾ ਜੇ ਐਸਾ ਗੱਲ ਬਣੇ ਨਾ ਅਸੀਂ ਨਿਕਲ ਜਾਵਾਂਗੇ ਹਾਂ ਤੁਸੀਂ ਜਾਓ। ਬਾਬੇ ਨਹੀਂ ਆਏ। ਉੱਥੇ ਹੋਰ ਕਿਹੜਾ ਕਿਹੜਾ ਰਹਿ ਗਿਆ ਸੀ ਪਿੰਡ 'ਚ ਤੁਹਾਡੇ ਚਾਚੇ ਤੇ ਤਾਏ ਤੋਂ ਅਲੱਗ? ਸਾਡੇ ਪਿੰਡ ਮਾਂ ਇੱਕ ਘਰ ਮਾਰਿਆ ਗਿਆ। ਨਹੀਂ, ਪਿੰਡ ਦੇ ਵਿੱਚ ਜਿਹੜੇ ਰਹਿ ਗਏ ਸਨ ਕਹਿੰਦੇ ਅਸੀਂ ਨਹੀਂ ਜਾਣਾ ਇੱਥੇ ਰਹਿਣਾ। ਉਹੀ ਦੋ ਰਹਿ ਗਏ ਤੇ ਤੁਹਾਡਾ ਚਾਚਾ ਤੇ ਤਾਇਆ, ਹੋਰ ਕਿਹੜਾ ਘਰ ਰਹਿ ਗਿਆ ਸੀ ਕੋਈ? ਹੋਰ ਅਮਰ ਲਈ ਗਏ ਰਾਜਪੂਤ ਦੀ ਹੋ ਗਈ। ਅੱਛਾ, ਨਾਲੇ ਬਾਬੇ ਚੂੜੀਆਂ ਦੇ ਨਾਲ ਕਰਦੇ ਉਹਨਾਂ ਨੂੰ। ਅੱਛਾ, ਉਹ ਵੀ ਨਹੀਂ ਨਿਕਲੇ ਉਥੋਂ? ਕੋਠੀ ਦੀ ਆਹੋ ਉਹਨਾਂ ਦੇ ਜਿਹੜੇ ਗਾਂ ਜੋ ਬਾਹਰ ਨਿਕਲੇ ਨਾ ਉਹਨਾਂ ਦਾ ਮੁੰਡਾ ਅਮਰ ਲੀਗਾ ਪੋਤਾ ਹਾਂਜੀ ਤੇ ਉਹਨਾਂ ਦੀ ਨੂੰਹ ਹਾਂਜੀ ਧੀਆਂ ਧੂਆਂ ਅੱਛਾ, ਉਹ ਵੀ ਨਾਲ ਚਲੇ ਗਏ ਭਾਈ ਵੀ ਨਾਲ ਆ ਗਿਆ। ਅੱਛਾ, ਉਹ ਸਾਡੇ ਸ਼ਹਿਰ ਦੇ ਅੱਧ ਦੇ ਵਿੱਚੋਂ ਗਏ ਨੇ ਵਾਪਸ ਚਲੇ ਗਏ? ਹਾਂ ਉਹ ਅੱਧ ਜਿਵੇਂ ਗਏ ਜਦ ਉਹ ਮੁੰਡਾ ਕਹਿਣ ਲੱਗਿਆ ਅੰਮੀ ਨਾ ਬਾਬਾ ਆਇਆ ਪਿੱਛੋਂ ਨਾ ਬਾਬਾ ਆਇਆ ਨਾ ਅੱਬਾ ਆਇਆ ਤੇ ਮੈਂ ਤਾਂ ਉਹਨਾਂ ਨੂੰ ਜਾ ਕੇ ਲਿਆਉਣਾ। ਅੱਛਾ, ਉਹ ਮਾਂ ਕਹਿਣ ਲੱਗੀ ਪੁੱਤ ਨਾ ਜਾਏ ਨਾ ਉੱਥੇ ਮੁਸਲਮਾਨ ਕੋਈ ਨਹੀਂ ਰਿਹਾ। ਅੱਛਾ, ਜੇ ਤੂੰ ਵੀ ਮਾਰਿਆ ਗਿਆ ਸਾਡਾ ਕੀ ਹਾਲ ਬਣੇਗਾ। ਉਹ ਕਹਿੰਦੇ ਅੰਮੀ ਮੈਂ ਜ਼ਰੂਰ ਲਿਆਉਣਾ ਉਹਨਾਂ ਨੂੰ। ਚਲੇ ਗਿਆ ਭਾਈ ਜਿਹੜਾ ਗਿਆ ਤਾਂ ਅੱਗੇ ਬੈਠੇ ਅੱਛਾ, ਉੱਥੇ ਵੀ ਬੈਠਿਆ ਗਲੀ ਅੱਛਾ, ਅਮਰਜੀਤ ਬੈਠਾ ਦੋਏ ਬੈਠੇ ਕੋਠੀ ਨੂੰ ਬੜੀ ਵੱਡੀ ਕੋਠੀ ਦੇ ਨਾਲ ਅੱਛਾ, ਕੋਈ ਥਾਂ ਨਹੀਂ ਕੱਚਾ ਦਾ। ਅੱਛਾ, ਬੈਠਿਆ ਆ ਵੀ ਪੁੱਤਰ ਆ ਗਿਆ ਬਾਹਰ ਚਲੋ ਤੂੰ ਹੀ ਹੱਥ ਬੈਠੇ ਬਾਬੂ ਜੀ ਤੇ ਬੈਠਿਆ ਤੇ ਉਹਨਾਂ ਨੇ ਕਿਤੇ ਛੱਡ ਗਿਆ ਆਪਣੀ ਭੈਣਾਂ ਨੂੰ ਆਪਣੀ ਮਾਂ ਨੂੰ। ਉਹ ਗਏ ਰਾਮ ਵਿੱਚ ਛੱਡਿਆ ਚਲੋ ਗੱਲ ਲਿਆ ਤੁਹਾਨੂੰ ਚਲੋ। ਉਹ ਕਹਿਣ ਲੱਗੇ ਬਾਬਾ ਕਹਿਣ ਲੱਗਾ ਭਾਈ ਮੈਂ ਤਾਂ ਜਾਂਦਾ ਸੀ। ਅੱਛਾ, ਤੇ ਮੁੰਡਾ ਉਹਦਾ ਕਹਿਣ ਲੱਗਿਆ ਅੱਬਾ ਫਿਰ ਮੈਂ ਵੀ ਨਹੀਂ ਜਾਂਦਾ। ਪੋਤਾ ਕਹਿਣ ਲੱਗਿਆ ਅੱਬਾ ਤੁਸੀਂ ਨਹੀਂ ਜਾਣਾ ਮੈਂ ਵੀ ਨਹੀਂ ਜਾਂਦਾ। ਅੱਛਾ, ਕੋਈ ਮੱਗੇ ਦਾਦਾ ਪੋਤਰਾ ਤੇ ਪਿਓ ਸਾਰੇ ਰਹਿ ਗਏ ਉੱਥੇ ਫਿਰ ਤਿੰਨੇ? ਪੋਤਾ ਇੱਕ ਸਿੱਖ ਦਾ ਅੱਛਾ, ਗਿਆਨ ਸਿੰਘ ਹਾਂਜੀ ਉਹਦੇ ਆਪਣੇ ਜੋ ਮੁੰਡੇ ਨਾਲ ਉਹਦਾ ਬੜਾ ਪਿਆਰ ਸੀ। ਇਕੱਠਿਆਂ ਨੇ ਸੌਣਾ ਇਕੱਠਿਆਂ ਨੇ ਖਾਣਾ। ਅੱਛਾ, ਬੜੀ ਗੱਲਬਾਤ ਸੀ। ਇਹ ਤਾਂ ਸਰਮਾਇਆਦਾਰ ਬੜਾ। ਅੱਛਾ, ਜਿਵੇਂ ਵੀ ਸੀ ਸਰਮਾਇਆਦਾਰੀ ਬੜਾ ਜਵਾਨ ਤੇ ਚੰਗਾ। ਅੱਛਾ, ਹਰ ਵੇਲੇ ਨਾਲ ਰਹਿਣਾ। ਤੇ ਉਹ ਨਿਕਲਣ ਲੱਗੇ ਉਹ ਕਹਿਣ ਲੱਗਿਆ ਤਾਇਆ ਮੈਂ ਤੁਹਾਨੂੰ ਨਹੀਂ ਮਰਮ ਦਿੰਦਾ ਵੀ ਰਹੋ ਇੱਥੇ। ਅੱਛਾ, ਉਹਨਾਂ ਨੇ ਜਿਹੜੇ ਕਮਾਂਦੇ ਭਾਇਆ ਖੂਬ ਅੱਛਾ, ਤੁਸੀਂ ਇੱਥੇ ਕਮਾਂਦੇ ਬਹਿ ਜਾਓ ਰੋਟੀ ਪਾਣੀ ਚਾਹ ਜੋ ਹੋਏਗਾ ਮੈਂ ਇੱਥੇ ਕਰ ਜਾਵਾਂਗਾ।
ਨਾਲ ਇਹਨਾਂ ਖੂਹ ਆਇਆ ਵਾ ਸਾਨੂੰ ਅੱਛਾ ਨਾਲ ਕਮਾਤਾਂ ਨੂੰ ਆਇਆ ਰਾਤ ਕੱਢੀ ਇਹਨਾਂ ਨੇ ਅੱਛਾ ਤੇ ਰਾਤ ਨੂੰ ਪੈ ਗਈ ਫੌਜ ਅੱਛਾ ਬਥੇਰਾ ਪੁੱਛਿਆ ਪਾਛਾ ਉਹਨਾਂ ਨੇ ਕੋਈ ਮਸਲਾ ਆਇਆ ਤੇ ਕੋਈ ਸਾਰੇ ਕੱਢ ਛੱਡੇ ਨੇ ਉਹ ਕਹਿਣ ਲੱਗੇ ਹੈ ਇੱਕ ਘਰ ਹੈ ਕਿਸੇ ਨੇ ਖਬਰ ਦੇ ਦਿੱਤੀ ਉਹਨੇ ਖਬਰ ਉਹਨੇ ਜਿਹਨੇ ਲਿਖਾਇਆ ਆਹੋ ਉਹਨੇ ਉਹਨੇ ਆਪੇ ਖਬਰ ਦੇ ਦਿੱਤੀ ਹਾਂਜੀ ਅੱਛਾ ਕਹਿੰਦਾ ਹੈਗੇ ਤੇਰਾ ਕੋ ਹੈ ਅੱਛਾ ਉਹਨੇ ਚੱਲ ਫੌਜੀ ਕਹਿਣ ਲੱਗਾ ਹੁਣੇ ਚੱਲ ਅੱਛਾ ਉਹ ਕਹਿਣ ਲੱਗਾ ਨਹੀਂ ਦਿਨ ਚੱਲ ਲੈਣ ਦੇ ਫਿਰ ਦਿਨ ਚੜਿਆ ਲੈ ਗਿਆ ਨਾਲ ਆਹ ਵਿੱਚ ਸਿਰ ਤੇ ਲੈ ਗਿਆ ਅੱਗੇ ਖੂਦ ਹੈ ਇਸ ਤਰ੍ਹਾਂ ਨਾਲ ਇਸ ਥੋੜੀ ਦੂਰ ਉਹਨਾਂ ਨੂੰ ਕਹਿਣ ਲੱਗਿਆ ਫੌਜੀ ਨੂੰ ਕਹਿਣ ਲੱਗਾ ਤੂੰ ਕਦਮ ਹੋ ਜਾ ਮੈਂ ਇਹਨਾਂ ਨੂੰ ਬਾਹਰ ਕੱਢ ਲਵਾਂ ਅੱਛਾ ਕਮਾਲ ਮੋਦੇ ਬਾਹਰ ਕੱਢ ਲਾ ਅੱਛਾ ਕਦਮ ਹੋ ਜਾ ਉਹ ਖੂਬ ਗੱਡ ਗਈ ਜਾ ਕੇ ਆਵਾਜ਼ ਮਾਰੀ ਤਾਇਆ ਆ ਜਾਓ ਚਾਚਾ ਜੀ ਆ ਜਾਓ ਨਿਕਲਿਆ ਉਹ ਬਾਹਰ ਅੱਛਾ ਉਹਨੂੰ ਲੱਗਾ ਆ ਜਾ ਇੱਕ ਪਾਸੇ ਫੌਜੀ ਅੱਛਾ ਇੱਕ ਪਾਸੇ ਉਹਦਾ ਕਰਦਾ ਲੋਕੀ ਦਾ ਬਾਹਰ ਖੂਬ ਨਿਕਲਿਆ ਤੇ ਜਿਹੜਾ ਅਮਨ ਨੇ ਦਾ ਉਹਨੂੰ ਮੂਹਰੇ ਖਲਾ ਲਿਆ ਸਰ ਵਾਹ ਕਰਕੇ ਪਿੱਛੇ ਉਹਦਾ ਮੁੰਡਾ ਪਿੱਛੇ ਪੋਤਰਾ ਉਹਨਾਂ ਅੱਗੇ ਖਲੋ ਕੇ ਮਾਰੀ ਰਹੇ ਸਨ ਅੱਛਾ ਫੌਜੀਆਂ ਨੂੰ ਪਤਾ ਰਹਿਣ ਨਹੀਂ ਹੈ ਇੱਕੋ ਹੀ ਮਾਰੀ ਹੈ ਬਸ ਇੱਕੋ ਨੇ ਡਿੱਗ ਪਏ ਤਿੰਨੇ ਦਿੰਦੇ ਉਦੋਂ ਸਾਡਾ ਤਾਇਆ ਸਾਡਾ ਚਾਚਾ ਉਹਨਾਂ ਦੇ ਕਮਾਦ ਦੇ ਵਿੱਚ ਬੈਠੇ ਸੀ ਅੱਛਾ ਮੈਂ ਜਿਹੜਾ ਦੇਖਿਆ ਉਹਨਾਂ ਨੇ ਹਾਲ ਉਹਨਾਂ ਦਾ ਕਮਾਦ ਵਾ ਨਹੀਂ ਠੀਕ ਹੈ ਉਸੇ ਉੱਚੀ ਥੋੜਾ ਜਿਹਾ ਬੋਲੇ ਮੈਂ ਬਿਲਕੁਲ ਸਿੱਧਾ ਨਹੀਂ ਹਾਂਜੀ ਤੇ ਤਾਇਆ ਨਾਲ ਲੱਗਿਆ ਵੀ ਫਿਰ ਸਾਨੂੰ ਵੀ ਲੈ ਗਏ ਆਹੋ ਉਹਨਾਂ ਨੂੰ ਮਾਰ ਦਿੱਤਾ ਉਹਨਾਂ ਨੇ ਕਹਿਣਾ ਨਾ ਉਸ ਕਮਾਦ ਦਾ ਨਿਕਲਿਆ ਦੂਏ ਕਮਾਦ ਦੇ ਪੜ ਗਈ ਉਹਨਾਂ ਨੇ ਦੇਖਿਆ ਤੀਏ ਕਮਾਦ में बढ़ गई ਅੱਗੇ ਜੰਗਲ में बढ़ गई ਤਾਇਆ ਤੇ ਚਾਚਾ हाँ ਅੱਛਾ ਆਪਣਾ ਆਪ ਬਚਾ ਲਿਆ ਅੱਛਾ ਉਹਨਾਂ ਨੇ ਜਿਹੜਾ ਮਾਰੇ ਨਾ ਗੱਤਾਂ ਨੇ ਫੜ ਲਿਆ ਤੇ ਹੋ ਗਏ ਤੇ ਪਿੰਡ ਲਿਆਂਦਾ ਮਾਰਨ ਤੋਂ ਬਾਅਦ ਅਮਲੀ ਉਹਨਾਂ ਨੂੰ ਹਾਂ ਕਿੰਨਾ ਨੂੰ ਅੱਛਾ ਪਿੰਡ ਲਿਆ ਗਏ ਰਾਂਝਾ ਵਾਲੇ ਪਾਸੇ ਤੇ ਗੁਹਾਰਾ ਅੱਛਾ ਹਾਥੀਆਂ ਵਾਲਾ ਅੱਛਾ ਉਹਨੂੰ ਦਾ ਹੱਥ ਲੱਗਿਆ ਵਾ ਉਹਦੇ ਵਿੱਚ ਗੇਰ ਕੇ ਤਿੰਨਾਂ ਨੂੰ ਲਾ ਕੇ ਮਿੱਟੀ ਦਾ ਦੇਲ ਦੇ ਕੇ ਉਹਦੇ ਅੱਗ ਲਾ ਦਿੱਤੀ ਫਿਰ ਇਹ ਭੱਜੇ ਉੱਥੋਂ ਜਾਣ ਨਹੀਂ ਦੇ ਪਿੰਡੋਂ ਉਸ ਨੂੰ ਮਾਏ ਦੌਰ ਬੜਾ ਵਾ ਅੱਛਾ ਉਹਨਾਂ ਕਿਹਾ ਵੀ ਜਦ ਮਾਇਆ ਦੌਰ ਤੋਂ ਮੈਂ ਸਾਂਭਾ ਲੈਣਾ ਹਾਂ ਕੋਠੀ ਦੀ ਬੜੀ ਵੱਡੀ ਦੌੜੀ ਚੌੜੇ ਪਏ ਹੋਏ ਅੱਛਾ ਕਿ ਮੈਂ ਸਭ ਕੁਝ ਮੇਰੇ ਹੀ ਸਹੀ ਹੈ ਲਾਲਚ ਦੇ ਵਿੱਚ ਆ ਗਿਆ ਲਾਲਚ ਦੇ ਵਿੱਚ ਆ ਗਿਆ ਲਾਜ਼ਮ ਆ ਗਿਆ ਮਰਵਾਏ ਅੱਛਾ ਫਿਰ ਉਹ ਜਿਸ ਟਾਈਮ ਉਹਨਾਂ ਨੂੰ ਕਤਲ ਹੁੰਦਿਆਂ ਨੂੰ ਦੇਖਿਆ ਤੇ ਫਿਰ ਤੁਹਾਡੇ ਤਾਇਆ ਤੇ ਚਾਚਾ ਨਿਕਲੇ ਨੇ ਉੱਥੇ ਫਿਰ ਦੂਆ ਦਿਨ ਨਿਕਲੇ ਆ ਅਸਲੀ ਟਾਈਮ ਗਾਇਆ ਉੱਥੇ ਸਾਡੇ ਬੱਚੇ ਦੇ ਗਏ ਅੱਛਾ ਅਸੀਂ ਬਾਹਰ ਬੈਠੇ ਹੋ ਕੇ ਪੀ ਰਹੇ ਆ ਅੱਛਾ ਦੋਏ ਆ ਗਏ ਪਾਸ ਅੱਛਾ ਪਰ ਕਾਕਾ ਗੱਲ ਕਿਉਂ ਨਹੀਂ ਸੁਣਾਓ ਹਾਂਜੀ ਸੁਣਾਉਣਾ ਦੀ ਹੈ ਆਉਣ ਲਈ ਮਾਰੇ ਗਏ ਸਾਰੇ ਅੱਛਾ ਜਾਂ ਮੁੰਡਾ ਵੀ ਪੋਤਾ ਵੀ ਕੁੜੀਆਂ ਜਿਹੜੀ ਗਾਣੀਆਂ ਦੀਆਂ ਹੋ ਗਏ ਨਿਕੜੀ ਪਹਿਲਾਂ ਹੀ ਅੱਛਾ ਮੁੰਡਾ ਛੱਡ ਗਿਆ ਉਹਨਾਂ ਨੂੰ ਅੱਛਾ ਉਹ ਗੱਲ ਲੱਗਾ ਭਾਈ ਉੱਠ ਲਓ ਅੱਛਾ ਕਿਉਂ ਉਹਦਾ ਪੱਤੋਂ ਦੇ ਜਾਂਦੇ ਪਾਸੇ ਦਾ ਬਰਾਸ ਅੱਛਾ ਬੜਾ ਪਿੰਡ ਦਾ ਨਾਲ ਲੱਗਦਾ ਸੀ ਦਰਿਆ ਕਿਹੜਾ ਸੀ ਦਰਿਆ ਮਨ ਪਤਾ ਨਹੀਂ ਕਿਹੜਾ ਸੀ ਅੱਛਾ ਬਰਾਸ ਦੇ ਨਾਲ ਹੀ ਦਰਿਆ ਸੀ ਹਾਂ ਅੱਛਾ ਜੀ ਥੋੜੇ ਦੂਰ ਤੋਂ ਕਿੱਲਾ ਲੋਕ ਗਿਆ ਉਹਦਾ ਨਾ ਪਹੁੰਚ ਪਈ ਜਿੰਨਾ ਜਗ੍ਹਾ ਖੂਬ ਭਰ ਗਏ ਬੰਦੇ ਮਾਰ ਕੇ ਦਰਿਆਵਾਂ ਸੁੱਟਦੇ ਸਿਰਫ 3 ਬੰਦੇ ਅਸੀਂ ਬਚੇ ਉਹ ਵੀ ਅਸੀਂ ਮੋੜਿਆਂ ਥੱਲੇ ਵੜ ਗਏ ਤੇ ਤਾਂ ਬੰਦਿਆਂ ਨੂੰ ਸਭ ਮਾਰਿਆ ਗਿਆ ਤਬਾਹੀ ਹੋ ਗਈ ਉਹਦਾ ਸਾਨੂੰ ਆ ਕੇ ਠਾਲਿਆ ਉੱਠ ਲਿਓ ਅੱਛਾ ਮਗਰ ਹੁੰਦੇ ਉਹਨਾਂ ਦਾ ਸਾਰਾ ਪਿੰਡ ਹੀ ਜਿਹੜਾ ਸ਼ਹੀਦ ਕਰ ਦਿੱਤਾ ਹਾਂ ਸਾਰਾ ਠੀਕ ਹੋ ਗਿਆ ਲਿਓ ਅੱਛਾ ਸਰ ਜੋ ਹੋ ਕੇ ਆਤੇ ਅੱਛਾ ਬੱਚੇ ਲੈ ਕੇ ਟੂਰ ਨਿਕਲੋ ਉਹਨਾਂ ਦੀ ਔਰਤਾਂ ਵੀ ਸ਼ਹੀਦ ਹੋ ਗਈਆਂ ਹੋਰ ਸਾਰੇ ਬੱਚੇ ਪਿੰਡੀ ਓਏ ਹੋ ਵਿਆਹ ਭਰ ਛੱਡੇ ਸਾਰਾ ਪਿੰਡ ਹੀ ਅੱਛਾ ਲਾ ਭਾਈ ਆ ਗਏ ਉਹਦੇ ਨਾਲ ਨਹੀਂ ਰੋਣਾ ਬਸ ਆ ਗਏ ਹੁਣ ਮਾਰ ਦੇਣਾ ਹੁਣ ਮਾਰ ਦੇ ਉਤੋਂ ਬਾਹਰ ਪੈ ਗਏ ਮਗਰ ਉਹਦਾ ਪਿੱਛਾ ਅਸੀਂ ਨਿਕਲੇ ਪੱਤੋਂ ਦੇ ਬਾਹਰ ਉਹ ਵੀ ਸਾਡੇ ਨਾਲ ਹੀ ਬਪਾਲਾ ਪਿੰਡ ਦਾ ਨਾਲ ਮੀਲ ਉੱਥੇ ਅਸੀਂ ਪਹੁੰਚ ਗਏ ਉੱਥੇ ਕਿ ਜਾਓ ਨਹੀਂ ਸਾਗੂ ਵੱਡਾ ਚੰਗਾ ਮਾਰ ਕੇ ਮੈਂ ਤੇ ਅੱਗਾ ਬੱਕਰੀਆਂ ਰੋਟੀ ਖਾ ਕੇ ਅਸੀਂ ਵੀ ਨਾਲ ਟੋਰਾਂ ਵਿੱਚ ਚੱਲਦੇ ਅੰਦਰ ਬਾਜ਼ ਮਾਰਨੀ ਬਾਸ ਪੈ ਗਈ ਇਹਨਾਂ ਅੰਦਰ ਆ ਗਈ
ਫਿਰ ਦੋ ਦੋ ਬੁਰਕੀਆਂ ਪਾਈਆਂ, ਅੱਛਾ ਕੁੰਡਾ ਲਾ ਹੋ ਗਈ, ਕਹਿੰਦੇ ਆ ਜੀ ਬਹੁਤ ਜ਼ਿਆਦਾ। ਤੀਸਰੀ ਬੁਰਕੀ ਪਾਣੀ ਨਸੀਬ ਨਹੀਂ ਹੋਈ। ਓਏ ਹੋਏ ਉੱਤੋਂ ਟੁਰੇ ਜਨਾਬ, ਬਾਰਿਸ਼ ਦਾ ਜ਼ੋਰ ਹੋ ਗਿਆ। ਸਾਰੀ ਰਾਤ ਫਿਰ ਪਾਣੀ में चलते रहे। फजर के बांग मिलता ਅਸੀਂ ਉਹ ਪਿੰਡ ਪਹੁੰਚ ਗਏ ਸੀ, ਛੋਟਾ ਜਿਹਾ ਪਿੰਡ ਤੋਂ। ਕਿਹੜੇ ਪਿੰਡ ਪਹੁੰਚੇ ਫਿਰ ਫਜਰ ਵਾਲੇ? ਮੀਰਾ ਮਾਜਰੀ। ਮੀਰਾ ਮਾਜਰੀ, ਅੱਛਾ। ਬਾਜਨਾਂ ਦੀਆਂ ਰੋਆਂ ਪਿੱਟਾਂ, ਕਈਆਂ ਨੇ ਵੇਖਿਆ ਅੱਲਾ ਜਾਂਦਾ ਇੰਨੇ ਇੰਨੇ ਜਵਾਬ ਜੀ ਸੁੱਟਦੇ ਪਾਣੀ ਵਿੱਚ ਸੁੱਟਦੇ ਵੇਖੇ ਆ। ਹੋਰ ਜਨਾਨੀਆਂ ਵਿੱਚ ਫਾਂਡਿਆਂ ਦੀ ਬਾਰਿਸ਼ ਪੈ ਗਈ। ਅੱਛਾ ਉੱਥੇ ਗਏ ਜਨਾਬ, ਫਿਰ ਅੱਗੇ ਨਾਲ ਇਸ ਤਰ੍ਹਾਂ ਦਾ ਗਿਆ ਇੱਕ ਬਾਬਾ ਡੂੰਗਾ ਝੋਆ ਜਾ ਬਾਬਾ ਖੁੱਲਾ, ਉਹ ਪਾਣੀ ਗਿਰ ਗਿਆ ਨਵਾਉਣਾ ਥਾਂ ਤੇ ਜਾ ਕੇ, ਉੱਪਰ ਤੇ ਪਾਣੀ ਗਿਰਿਆ ਥੱਲੇ ਜਾ ਰਿਹਾ। ਅੱਛਾ ਤੇ ਜਨਾਨੀਆਂ ਰੋਏ ਬੈਠੇ, ਲੈ ਹੁਣ ਅਸੀਂ ਮਰ ਜਾਵਾਂਗੇ, ਹੁਣ ਅਸੀਂ ਕਿਸ ਤਰ੍ਹਾਂ ਲੰਘਾਂਗੇ ਇੱਥੇ। ਉਹਦਾ 4 ਰੁਪਏ ਦੀਆਂ ਕਿਕਰਾਂ, ਹਾਂਜੀ ਪਰਾਂ ਵੀ ਕਿਕਰਾਂ ਤੇ ਹੋਰਾਂ ਵੀ ਕਿਕਰਾਂ ਦੀਆਂ। ਅੱਛਾ ਰਸਤੇ ਬੰਦ ਗਏ ਨਾ, ਹਾਂਜੀ ਹਾਂਜੀ ਜਨਾਨੀਆਂ ਨੇ ਬੜਾ ਬਾਹਰ ਕੱਢਿਆ। ਅੱਛਾ ਫਿਰ ਬਾਹਰ ਕੱਢ ਕੇ ਬਹਿ ਗਏ, ਮਕਾਨ ਖੁੱਲ੍ਹਾ ਸੀਗਾ। ਜਿਸ ਵਾਲੇ ਕੱਪੜੇ ਤੇ ਗਰੀਆਂ ਦੁਰੀਆਂ ਦੀਆਂ ਖੇਸ ਖੂਸ ਤੇ, ਹਾਂਜੀ ਜੀ ਸਾਰੇ ਇਕੱਠੇ ਕਰ ਗਏ ਨਾ, ਜਿਵੇਂ ਕੁਕੜੀ ਪੱਠੇ ਲਿਆਵਾ, ਕੁਕੜੀ ਬੱਚਿਆਂ ਨੂੰ ਲੈ ਲੈਂਦੀ ਹੈ। ਬਹਿ ਜਾਂਦੀ ਹੈ। ਹਾਂ। ਇਸ ਤਰ੍ਹਾਂ ਬਹਿ ਕੇ ਬਾਹਰ ਸੇ ਪੈ ਗਈ ਜੋ ਦੀ ਇੰਨਾ ਪਾਣੀ ਥੱਲੇ ਲੰਘ ਰਿਹਾ। ਮੈਂ ਕਿਹਾ ਮੈਦਾਨ 'ਚ ਬੈਠੇ ਪਾਣੀ ਦੇ ਵਿੱਚ ਹੀ, ਪਾਣੀ ਉੱਤੇ ਬਾਰਿਸ਼ ਵੀ ਪੈਂਦੀ ਹੀ ਹੈ, ਥੱਲੇ ਵੀ ਪਾਣੀ ਉੱਤੋਂ ਵੀ ਪਾਣੀ, ਬਾਰਿਸ਼ ਉੱਤੇ ਨਾਲ ਚਦਰਾਂ ਜਿਹੀਆਂ ਲੈ ਕੇ ਬੈਠ ਗਏ। ਨਹੀਂ ਘੰਟੇ ਤੋਂ ਬਾਅਦ ਬੈਠੇ, ਨਹੀਂ ਘੰਟੇ ਤੋਂ ਬਾਅਦ ਸਾਰਾ ਪਾਣੀ ਉੱਪਰ ਤੇ ਨਹਾਉਣ ਉਹ ਚਲੇ ਗਿਆ। ਅੱਛਾ ਇਸ ਤਰ੍ਹਾਂ ਹੋ ਗਿਆ ਮੈਦਾਨ ਖੁੱਲ੍ਹਾ। ਚਾਚਾ ਕਹਿਣ ਲੱਗਿਆ ਲੈ ਵੀ ਹੁਣ ਚੱਲੀਏ। ਆਹ ਪਿੰਡ ਦੇ ਸਾਹਮਣੇ ਮਾਨ ਕਬਰ, ਅੱਛਾ ਮਾਨ ਕਬਰ ਖੇਡੇ ਦੇ ਉਹਦਾ ਮਾਨ ਖੇੜੇ ਦੇ ਨਾਲ ਹੀ ਮਾਨਕਪੁਰ ਸੀ। ਅੱਛਾ ਜਦੋਂ ਅਸੀਂ ਵਾਪਸ ਹੋਣ ਲੱਗੇ ਗਏ ਅੱਗੇ ਮਾਨ ਕਬਰ, ਸਾਡੇ ਚੌਧਰੀ ਨਹੀਂ ਜਾਣਦਾ ਸੀ, ਪਟਵਾਰੀ ਦਾ। ਅੱਛਾ ਨਸੀਰੁੱਦੀਨ ਪਟਵਾਰੀ, ਉਹ ਸਾਡੇ ਇਲਾਕੇ ਮੈਂ 3 ਸਾਲ ਰਹਿ ਗਿਆ ਗਾ। ਅੱਛਾ ਤੇ ਚਾਚਾ ਜਾਣਦਾ ਨਹੀਂ ਵੱਡਾ, ਚਲੋ ਉਹਦਾ ਪਟਵਾਰੀ ਕੋਲ ਚੱਲਦੇ ਆ, ਕੋਈ ਰੋਟੀ ਖਾਵਾਂ, ਚਾਹ ਚੂਹ ਪੀਵਾਂਗੇ, ਸਾਡਾ ਪਾਵਾ ਲੈ ਜਾਏਗਾ। ਜਦ ਗਏ ਪਿੰਡ ਕੇ ਲੱਗ ਗਿਆ, ਬੈਠਾ ਤੇ ਉੱਪਰ ਚਵਾਰੇ ਨੂੰ ਇੱਕਦਮ ਥੱਲੇ ਉਤਰਿਆ। ਸਾਡੇ ਚੌਧਰੀ ਦੇ ਨਾਲ ਬੱਚੇ ਵੀ ਨਾਲ ਮਰ ਗਏ ਸਾਰੇ, ਦਵਾ ਦਵ ਕਰ ਗਿਆ, ਘਰ ਲੱਗਾ ਮੇਰੇ ਕੱਪੜੇ ਵੀ ਲਾਏ ਸੁੱਕੇ ਹੋਏ। ਚਾਹ ਰਖਾਈ, ਚਾਹ ਪੀਤੀ, ਦੋ ਕੁੱਟਾਂ ਰੋਟੀਆਂ ਯਾਦ ਕਰਦੀਆਂ, ਰੋਟੀ ਖਾਣੀ ਸੀਖਦੀ ਹੈ, ਦੋ ਕੁੱਟਾਂ ਚਾਹ ਨਹੀਂ ਪੀਤੀ। ਅੱਛਾ ਚਲੋ ਮੈਂ ਚਲੋ ਆ ਗਈ ਫੌਜ, ਆ ਗਈ ਫੌਜ। ਉੱਥੇ ਤੁਰ ਪਿਆ ਸਾਡੇ ਨਾਲ ਪਿੰਡ ਦਾ ਅੱਗੇ ਖੇੜਾ ਸਾਡੇ ਅੱਗੇ। ਅੱਛਾ ਉਸਦੇ ਅੱਗੇ ਉਸਦੇ ਨਾਲ ਦੀ ਉੱਥੇ ਅੱਗ ਲੱਗ ਗਈ, ਮਕਾਨਾਂ ਲਾਟਾਂ ਨਿਕਲਦੀਆਂ, ਕੱਚਾ ਪਿੰਡ ਦਾ ਸਾਰਾ। ਉਹ ਵੀ ਸਾਡੇ ਨਾਲ ਹੀ ਅੱਗਾ ਆ ਗਿਆ। ਅੱਗੇ ਪਿੰਡ ਹੋਰ ਰਾਤ ਦਾ ਮੇਰਾ 8-9 ਵਜੇ, ਬਹੁਤ ਵੱਡਾ ਪਿੰਡ ਸੀਗਾ, ਦਰਖਤ ਹੋਣਾ। ਇੱਕ ਚੌਧਰੀ ਨੇ ਐਲਾਨ ਕਰ ਦਿਆ, ਕਹਿਣ ਲੱਗਿਆ ਭਾਈਓ ਭਰਾਵੋ ਮਾਵੋ ਜਰਾ ਖਲੋ ਜਾਓ, ਮੈਂ ਲੰਗਰ ਪਕਵਾਨ ਲਿਆ, ਉਹਦੇ ਬਾਅਦ ਰੱਖੀ ਰੋਟੀ ਸਾਡੀ ਖਾਓ ਤੇ ਘੜੀ ਆਰਾਮ ਕਰ ਲਿਓ। ਰੋਟੀ ਸਾਡੀ ਪਕਾਈ ਬਈ ਕਿਸੇ ਨੇ ਖਾ ਲਈ, ਕਿਸੇ ਨੇ ਨਹੀਂ ਖਾਈ। ਅੱਛਾ ਇੰਨੇ ਮੁਲਕ ਨਾ ਥੋੜਾ ਵਾ ਬੰਦਾ ਖਾ ਪੀ ਕੇ ਮੈਂ 10 ਮਿੰਟ ਬੈਠੇ ਆਰਾਮ ਕਰਿਆ। ਉੱਠੋ ਵੀ ਆ ਗਈ ਫੌਜ, ਆ ਗਈ ਫੌਜ। ਉੱਥੋਂ ਹੀ ਉੱਥੇ ਭਾਈ ਅੱਗੇ ਇੱਕ ਪਿੰਡ ਆਇਆ, ਹੋਵੇ ਲੰਘ ਗਈ। ਅੱਗੇ ਪਾਇਆ ਹੋਰ ਮਰ ਚੱਲਦਾ ਬੜੀਆ ਦਰਿਆ ਦਾ ਬਣੀ ਚੱਲਦਾ, ਜੋ ਵੀ ਪਾਣੀ ਦਾ ਭਰਿਆ ਜਾ ਰਿਹਾ। ਅੱਛਾ ਉਸਕੇ ਨਾ ਉੱਧਰ ਕੋਈ ਦਰਖਤ ਨਾ ਇੱਧਰ ਗੁਜ਼ਰਿਆ, ਬੰਦੇ ਆਖਣ ਲੱਗੇ ਹੁਣ ਬਦਲਦੇ, ਹੁਣ ਨਹੀਂ ਬਦਲਦੇ। ਫਿਰ ਅੱਲਾ ਕੋਈ ਨਾ ਕੋਈ ਵਸੀਲਾ ਬਣਾ ਦੇ। ਫਿਰ ਜਨਾਬ ਉਰਲੇ ਪਾਸੇ ਵੀ ਕਿੱਲੇ ਲਾਏ, ਪਰਲੇ ਪਾਸੇ ਵੀ ਕਿੱਲੇ ਲਾਏ। ਅੱਛਾ ਰੱਸੇ ਬੰਨੇ ਲੰਮੇ, ਇਹੋ ਜਿਹੇ ਮੋਟੇ ਬੜੇ ਰੱਸੇ। ਅੱਛਾ ਪਰ ਸਾਨੂੰ ਫੜ ਕੇ ਜਨਾਨੀਆਂ ਲਗਾਈਆਂ, ਬੱਚੇ। उससे ਅੱਗੇ ਗਏ, ਛੋਟਾ ਜਿਹਾ ਪਿੰਡ ਆਇਆ ਸਭੇ ਲੱਗੇ। उससे ਅੱਗੇ ਆ ਗਿਆ GT ਰੋਡ। GT ਰੋਡ ਕਿਹੜਾ? ਅੰਬਾਲੇ ਵਾਲਾ। ਅੰਬਾਲੇ ਵਾਲਾ, ਅੱਛਾ ਹਾਂ ਜਿੱਥੇ ਖੜੇ ਜਾ ਕੇ। ਅੱਛਾ उससे उरले पासे गए ਅਸੀਂ ਫਾੜਕ ਤੋਂ ਹੋਰਾਂ ਨਹੀਂ ਕਿੱਦਾਂ ਉਦੋਂ ਗੱਡੀਆਂ ਆਈਆਂ 3। ਅੱਛਾ ਜੀ ਸ਼ਹਿਰ ਤੋਂ ਫੌਜੀਆਂ ਦੀਆਂ ਜਨਾਨੀਆਂ ਡਿੱਗਦੀਆਂ ਫਿਰ ਇੱਕ ਦੂਜੀ ਦੇ ਉੱਪਰ, ਪਰ ਗੋਲੀ ਮਾਰ ਦੇਣਗੇ। ਹੁਣ ਆ ਗਈ ਨਾਲ ਲੰਘ ਜਾ ਘੱਗਰ ਦਰਿਆ ਮਾ ਕੋਈ ਜਾਊ। ਅੱਛਾ ਬੜਾ ਚੌੜਾ ਲੰਮਾ ਡੂੰਘਾ, ਉਹਨਾਂ ਫਿਰ ਫਾੜ ਲੰਘ ਕੇ ਨਾ ਪੁਲ ਉਰੋਂ ਗੱਡੀਆਂ ਖਲਾ ਦਿੰਦੀਆਂ।
ਭੈਣੋ ਮਾਵੋ ਭਾਈਓ ਅਸੀਂ ਤੁਹਾਡੀ ਆਫਾਸ ਵਾਸਤੇ ਆਏ ਹਾਂ, ਅਸੀਂ ਮੁਸਲਮਾਨ ਹਾਂ, ਡਰੋ ਨਾ ਘਬਰਾਓ ਨਾ। ਅੱਛਾ, ਫਿਰ ਕੋ ਹੌਸਲਾ ਹੋ ਗਿਆ। ਹੌਸਲਾ ਹੋ ਗਿਆ। ਫਿਰ ਸਾਰਾ ਜਦਾ ਸਾਡਾ ਆਉਂਦਾ ਕੱਢ ਕੇ ਮਗਰ ਗੱਡੀਆਂ ਲਾਈਆਂ ਉਹਨਾਂ ਨੇ। ਅੱਛਾ, ਸਾਰਾ ਜਾਤਿਆ ਦਾ ਲੰਘ ਕੇ ਫਾਟ ਉਹ ਕਹਿਣ ਲੱਗਿਆ ਭਾਈ ਉਹਦਾ ਰਾਈਫਲ ਕੱਢੀ ਇੱਕ ਪੁਰਾਣੇ ਜ਼ਮਾਨੇ ਕਿਤੇ ਅਸੀਂ ਨੇ ਦੇਖੀ ਸੀ, 2 ਕਮਾਨੀਆਂ ਜੋ ਸੀਗੀਆਂ ਕਰ ਦੋ ਬਹੁਤ ਆਡੀ ਹੋਈ ਤੇ ਜੜ ਲੱਗੀ ਹੋਈ ਸੀ। ਮੇਰੀ ਜੜ ਲੱਗੀ ਮੈਂ ਚਾਹਤੇ ਨਾ ਕਿ ਮੈਂ ਚਾਹਤੇ ਬਾਬੇ ਨੇ ਕਿੱਥੇ ਡੁੱਬ ਗਈ ਜੀ। ਅੱਛਾ, ਉਹ ਗੱਲ ਮਤਲਬ ਸਾਨੂੰ ਨਹੀਂ ਪਤਾ ਕਹਾਂ ਕਿ ਬੀਏ ਨਹੀਂ ਕੱਢੀ ਮਤੀ ਕਰੇ ਗੱਲ ਤੁਮ ਛੋੜ ਦੇ ਤੁਸੀਂ। ਅੱਛਾ, ਮੈਂ ਚਾਹਤਾ ਉਹਨਾਂ ਘਰ ਮੈਂ ਫੜ ਗਈ ਨਾ ਖਦਾ ਨਾ ਬਾਈ ਬਗਾ। ਅੱਛਾ, ਮੈਂ ਚੱਲ ਠੀਕ ਹੈ ਅੱਗੇ ਗਏ ਕਿੱਦਾਂ ਨਾਲ ਤਾਂ ਜਿਹੜੀ ਉਹ ਬਾਗ ਹੈ ਲੱਲੇ ਦੇ ਪਾਸੇ ਗੋਲੇ ਦੇ ਉੱਪਰ ਪਿਆ ਦੇ ਨਾਮ ਬੜਾ ਬੜਾ ਢੇਰ ਲਗਾ ਜਿਹਦੇ ਬੈਠ ਕੁੱਤੀ ਹੈ। ਅੱਛਾ, ਛੋਟੇ ਬਰਛੀਆਂ ਕੁਹਾੜੀਆਂ ਬੱਲਮ ਬਲਮੂਰਾ ਬੱਲਮ ਤਲਵਾਰਾ ਤਲਾਸੀ ਲੈ ਕੇ ਗਾਹ ਲੱਗਣਗੇ। ਕੰਪ ਲੱਗ ਗਿਆ ਫਿਰ ਜਿਹੜੀ ਰੋਡ ਤੇ ਲਹਿੰਦੇ ਪਾਸੇ ਅੰਬਾਲੇ ਦੀ ਜੜ੍ਹਾਂ ਦੇ ਵਿੱਚ ਇਸ ਪਾਸੇ ਜਗ੍ਹਾ ਦੀ ਥੋੜੀ ਮੁਲਕ ਦਾ ਬਹੁਤਾ ਹੈ। ਬਾਹਰ ਜਨਾਨੀਆਂ ਬੈਠੇ ਹੋਣਾ ਬੰਦਿਆਂ ਨੇ ਬੈਠੇ ਹੋਣਾ ਉੱਥੇ ਸਾਲ ਸੜ ਜਾਂਦੇ ਨਾਲ ਦੁਨੀਆ ਮਰੀ ਹੈ। ਫਿਰ ਉੱਥੇ 100 ਮੰਜਾ ਨਹੀਂ ਗਈ ਆ ਦਿਹਾੜੀ ਕੀ ਛੜਿਆ ਜੀ? 100 ਮੰਜਾ ਨਹੀਂ। ਜੰਗ ਬੜਿਆ ਵਾ ਉਹ ਕਿਸ ਤਰ੍ਹਾਂ ਮਰੇ? ਗੰਦ ਕੋਲ ਬਦਬੂ ਨਾਲ। ਅੱਛਾ, 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 ਜਗ੍ਹਾ ਥੋੜੀ ਸੀ, ਲੋਕ ਜ਼ਿਆਦਾ ਸਨ, ਉਹ ਭੁੱਖ ਨਹੀਂ ਮਰਨ ਦਾ ਪਏ ਭੁੱਖ ਨਾਲ ਤੇ ਫਿਰ ਉਹਨਾਂ ਦੀ ਬੋ ਫੈਲ ਗਈ। ਪਹਿਲਾਂ ਤਾਂ ਅਸੀਂ ਗਏ ਨਾ। ਅੱਛਾ, ਰਾਸ਼ਨ ਬੰਦਿਆ ਉਹਨਾਂ ਨੇ ਇੱਕ ਬੰਦੇ ਦਾ ਪਾਰ ਰਾਸ਼ਨ ਕੈਂਪ ਚ ਹੈ ਜਾ ਕੇ ਸ਼ਹਿਰ ਮਦੇ ਵਾਲਿਆਂ ਤੋਂ ਲੈ ਆਓ ਜਾਓ ਟਾਈਮ ਨਾਲ ਟਾਈਮ ਵਾਲੇ ਪਿਛਾ ਲੈ ਜਾਓ। ਅੱਛਾ, ਜਿਹੜਾ ਟਾਈਮ ਤੋਂ ਉਖੜ ਗਿਆ ਉਹਨੂੰ ਗੋਲੀ ਮਾਰ ਦੇਣੀ। ਅੱਛਾ, ਉਹਨੇ ਬਾਹਰ ਨਿਕਲਦਾ। ਇਹ ਫਿਰ ਕੈਂਪ ਦੇ ਵਿੱਚ ਜਿਸ ਟਾਈਮ ਚੱਲ ਗਏ ਤੇ ਫਿਰ ਪਾਕਿਸਤਾਨੀ ਫੌਜ ਦਾ ਹਿਫਾਜ਼ਤ ਹੋ ਗਈ ਸੀ। ਹਾਂ ਪਾਕਿਸਤਾਨੀ। ਅੱਛਾ, ਭਾਈ ਪਾਣੀ ਮੰਗੇ ਜ਼ਹਿਰਾਂ ਬਾਜ਼ੀਆਂ ਆਟੇ ਮੰਗੇ ਜ਼ਹਿਰਾਂ ਬਾਜ਼ੀਆਂ ਦੁਨੀਆ ਲੱਗਦੀ ਮੰਗਦੇ। ਫਿਰ ਉੱਥੋਂ ਐਲਾਨ ਹੋਇਆ ਵੀ ਇਸ ਤੋਂ ਬੰਬ ਜਿਹੜਾ ਉਠਾਇਆ ਜਾਏ ਜਿਹੜੀ ਰੋਡ ਦੇ ਲੈਣ ਦੇ ਵਿੱਚ ਘਾਟ ਚਲੇ ਜਾਏ। ਅੱਛਾ, ਫਿਰ ਅਸੀਂ ਉੱਧਰ ਹੀ ਗਏ। ਅੱਛਾ, ਉੱਥੇ ਮਰੂਦਾਂ ਦੇ ਬਾਗ ਦੇ ਇੱਧਰ ਵੀ ਇੱਧਰ ਨਹੀਂ ਮਰੂਦਾਂ ਦੇ ਲਾਲੇ ਤੰਬੂ ਬੈਠੇ ਰਹੇ ਕੋਈ ਸ਼ਾਇਦ ਲੱਭੇ ਮਰ ਗਏ ਭੁੱਖੇ। ਅੱਛਾ, ਫਿਰ ਸਾਡੇ ਨਾਲ ਇੱਕ ਖਾਲੀ ਕਹਾਂ ਕਿ ਉਹ ਰਾਜਪੂਤ ਹੀ ਸੀ 2 ਦਿਨ ਭਾਈ ਉਹ ਕਹਿਣ ਲੱਗਾ ਇੱਕ ਭਾਈ ਨੂੰ ਕਹਿਣ ਲੱਗਾ ਯਾਰ ਮਰ ਜਿਵੇਂ ਭੁੱਖੇ ਕਿਤੇ ਬਾਹਰ ਜਾਵੇ ਘਰ ਦੇ ਕੋਈ ਜਿਹੜੀ ਖਾ ਆਈ ਹੈ ਮੁੱਟ ਕੇ। ਅੱਛਾ, ਧੋਣੀਆਂ ਛੋੜੀਆਂ ਕਹਿਣ ਲੱਗਿਆ ਉਹ ਭਾਈ ਤੂੰ ਬੇਵਕੂਫ ਹੈ। ਗੋਲੀਆਂ ਦਾ ਪਹਿਰਾ ਲੱਗਿਆ ਵਾ ਲੈਣ ਕੇ ਉੱਪਰ ਉਹ ਲੰਘਣ ਦੇਂਗੇ ਸਾਨੂੰ। ਉਹ ਗਾਮੀ ਜਾਓਗੇ ਲੰਘ ਜਾਓਗੇ ਉਹ ਕਿਤੇ ਉਰਾ ਪਰਾਂ ਹੋ ਗਏ ਪੁਲਾਂ ਤੋਂ ਉਰਾ ਪਰਾਂ ਹੋ ਗਏ। ਅੱਛਾ, ਦੋਵੇਂ ਲੰਘ ਗਏ ਲੰਘ ਕੇ ਜਾ ਕੇ ਗੱਲ ਕਰਦੇ ਬੋਲੀਆਂ ਲੈਂਦੀ ਜਦ ਆਏ ਨਾ ਲੈਣ ਕੇ ਪੁਲਾਂ ਦੇ ਥੱਲੇ ਧਿਆਨ ਪੈ ਗਿਆ ਇੱਕ ਤਾਂ ਕਹਿੰਦਾ ਉਹ ਬੰਦੇ ਆ ਗਏ। ਉਹ 2 ਬੰਦੇ ਜਾ ਰਹੇ ਸੀ ਉਹਨੇ ਗੋਲੀ ਮਾਰੀ ਉੱਥੇ ਮਰ ਕੇ 2 ਭਾਈ। ਓਏ ਹੋਏ। ਸਾਡਾ ਦੂਆ ਦਿਨ ਛੋਟੀ ਗੱਡੀ ਲੱਗ ਗਈ ਜਾ ਕੇ ਹਮਾਰੇ ਛੋਟੀ ਗੱਡੀ ਲੱਗ ਗਈ ਉੱਥੇ ਚਲੇ ਗਏ। ਸਾਰਾ ਦਿਨ ਬੈਠੇ ਰਹੇ ਹਾथ ਦਵਾਈ ਕਰਦੇ ਜਿੰਨੀ ਕੋਈ ਇੱਧਰ ਪਾਏ ਬੜੇ ਭੁੱਖੇ ਕੋਈ ਇੱਧਰ ਪਾਏ ਬੜੇ ਭੁੱਖੇ। ਭੁੱਖ ਨਾ ਮਰੇ ਇਹਨੇ ਲੋਕ। ਭੁੱਖ ਨਾਲ ਮਰੇ ਉਹ ਕਿ ਲਾਸ਼ਾਂ ਦੇ ਉੱਤੇ ਹੀ ਚੱਲਦੇ ਰਹੇ ਫਿਰ ਤੇ ਲੋਕ। ਬੜੀ ਦੇਖੀਆਂ ਲਾਸ਼ਾਂ ਬੜੀਆਂ ਦੇਖੀਆਂ। ਫਿਰ ਸਾਰੀ ਦਿਹਾੜੀ ਬੈਠੇ ਰਹੇ ਅਸੀਂ 6 ਵਜੇ ਫਿਰ ਗੱਡੀ ਕੱਢੀ ਉੱਥੋਂ। ਫਿਰ ਰਾਤ ਤੋਂ ਰਾਹ ਹੀ ਕਰਦੇ ਰਹੇ। ਸਾਨੂੰ ਨਹੀਂ ਪਤਾ ਕਿਹੜਾ ਸ਼ਹਿਰ ਆਇਆ ਕਿਹੜਾ ਨਹੀਂ ਆਇਆ। ਲਾਹੌਰ ਆਇਆ ਤੇ ਅਸੀਂ ਫਾਦਰ ਦੀ ਬਾਂਗ ਮਿਲ ਜਾਂ ਲਾਹੌਰ ਆ ਗਏ ਸਟੇਸ਼ਨ ਦੇ ਉੱਤੇ। ਅੱਛਾ, ਉਹਨਾਂ ਨੇ ਐਲਾਨ ਕਰ ਦਿਆ ਗੱਡੀ ਦਾ ਫੌਜੀਆਂ ਨੇ ਕਹਿੰਦਾ ਭਾਈ ਜਿਹਨੇ ਚਾਹ ਪਾਣੀ ਪੀਣਾ ਰੋਟੀ ਪਾਣੀ ਖਾਣੀ ਹੈ ਆਪਣੇ ਹੋਟਲ ਤੋਂ ਸਿਰਫ 10 ਮਿੰਟ ਦੇ ਰਹੇ ਹਾਂ ਅਸੀਂ। ਫਿਰ ਚੱਲ ਪੈਣੀ ਗੱਡੀ ਵਿਹਲੀ ਹੋ ਗਈ ਖਾਇਆ ਉਹਨਾਂ ਨੇ ਚਾਹ ਵੀ ਪੀਤੀ ਰੋਟੀਆਂ ਖਾਧੀਆਂ ਬੈਠੋ ਕੋਈ ਬੜਾ ਮਾਰ ਲਿਆ ਫਿਰ ਮੀਆਂ ਚੱਲਾ ਜਾ ਕੇ ਸਟੇਸ਼ਨ ਦੇ ਉੱਤੇ ਰਾਤ ਦੇ 8 ਵਜੇ। ਕਿਹੜੀ ਜਗ੍ਹਾ ਜੀ? ਮੀਆਂ ਚੰਦ। ਲਾਹੌਰੋਂ ਫਿਰ ਮੀਆਂ ਚੰਦ ਚਲ ਗਏ। ਹਾਂ ਮੀਆਂ ਚੱਲਾ ਸਾਡੇ ਵੱਡੇ ਕਹਿਣ ਲੱਗੇ ਭਾਈ ਬਹਿਣਾ ਨਹੀਂ
ਅੱਛਾ ਜੀ। ਤੇ ਜੇ ਬਹਿ ਗਏ ਹਾਂਜੀ ਤੇ ਸਾਨੂੰ ਕੋਈ ਮਕਾਨ ਨਹੀਂ ਲੱਭਣੇਗਾ, ਹਾਂ। ਸਾਨੂੰ ਕੋਈ ਥਾਂ ਲੱਭਣਾ ਹਾਂਜੀ ਬਣੇਗਾ। ਹਾਂਜੀ ਬਿਮਾਰ ਸਾਡੀ ਮਾਂ ਕੋ ਬੜੀ ਬਿਮਾਰ, ਨਾ ਕੋਈ ਕੰਮ ਦਾ ਨਾ ਕੋਈ ਦਾਰੀ। ਅੱਛਾ ਜੀ। ਚਾਂਦੀ ਚਾਂਦੀ ਰਾਤ ਦੀ ਮੀਆਂ ਤੈਨੂੰ ਤੇ ਉਹ ਸ਼ਹਿਰ ਦਾ ਤਲੰਬਾ ਹਾਂ ਤਲੰਬਾ 10 ਮੀਲ ਦਾ। ਅੱਛਾ ਮੀਆਂ ਚਲੂ ਤਾਂ 10 ਮੀਲ ਤਲੰਬਾ। ਹਾਂ ਬੜਾ ਸ਼ਹਿਰ ਦਾ ਵੱਡਾ। ਅੱਛਾ ਜੀ। ਉੱਥੇ ਤੁਰ ਗਏ ਅਸੀਂ। ਇਹ ਮੌਲਾਨਾ ਤਾਰਿਕ ਜਮੀਲ ਸਾਹਿਬ ਵੀ ਉੱਥੋਂ ਦੇ ਨੇ, ਤਲੰਬੇ ਦੇ ਨੇ ਮੇਰੇ ਹਨ। ਉੱਥੇ ਗਏ ਪਹੁੰਚੀ ਅਸੀਂ 2 ਲੱਖ ਦੀ ਨੂੰ ਅੱਛਾ ਜੀ। ਫਾਟਕ ਖੁਲਾ ਕੇ ਅੰਦਰ ਜਾ ਵੜੇ। ਅੱਛਾ ਜੀ। ਨਾਲ ਦੇ ਲੋਹਾਰਾਂ ਦੇ ਖੋਖੇ ਅੱਛਾ ਉਹਨਾਂ ਸਾਨੂੰ ਆਵਾਜ਼ ਦੀ ਚੌਵੀ ਬਹਿ ਜਾਓ, ਅੱਛਾ ਅਜੇ ਬੜਾ ਬੜਾ ਹਨੇਰਾ, ਬਹਿ ਜਾਓ, ਲੋ ਲੱਗ ਲੈਣ ਦਿਓ। ਅੱਛਾ। ਸਾਰਾ ਸ਼ਹਿਰ ਹੀ ਵਿਹਲਾ ਹੈ, ਅੱਛਾ ਜਿੱਥੇ ਮਰਜ਼ੀ ਵੜਦੇ ਜਾਓਗੇ। ਅੱਛਾ ਬਹਿ ਗਏ ਸਾਰੇ ਗਵਰਨਮੈਂਟ ਲੋ ਲੱਗੀ। ਖਲਗਤ ਬੜੀ ਦੁਨੀਆ ਬੜੀ ਸੀ, ਅੱਛਾ ਸਾਰੇ ਬਾਜ਼ਾਰਾਂ ਬੜੀ ਮੱਲੇ ਗਏ। ਹਾਂ ਅਸੀਂ ਸਾਰੇ ਵੱਡੇ ਮੈਂ ਕਿਹਾ ਜਿਹੜਾ ਬਾਜ਼ਾਰ ਜਾ ਗਿਆ ਨਾ, ਅੱਗੋਂ ਆਇਆ ਮੁੜ ਗਿਆ, ਅੱਗੋਂ ਮੁੜ ਕੇ ਆਇਆ ਮੁੜ ਗਿਆ। ਮੈਂ ਇਸੇ ਮਕਾਨ में ਵੜ ਗਿਆ। ਅੱਛਾ ਮਾਂ ਤੇ ਟੁੱਟਾ ਨਹੀਂ ਜਾਏਗਾ। ਹਾਂ ਇਹ ਮਕਾਨ में ਵੜ ਗਿਆ। ਨਹੀਂ ਤਾਂ ਗਾਂ ਆ ਜਾਓ, ਗਾਂ ਆ ਜਾਓ। ਗਾਂ ਗਏ, ਅੱਗੇ ਜਾ ਗਏ ਅਖੀਰ ਤੋਂ। ਅੱਛਾ ਜੀ। ਅਖੀਰ ਵਿੱਚ ਇੱਕ ਮਕਾਨ ਦਾ ਇੱਧਰਲੇ ਪਾਸੇ ਖੁੱਲ੍ਹਾ। ਅੱਛਾ ਜੀ। ਸਾਡੇ ਚਾਚੇ ਦੇ ਜਿਹੜੇ ਉਹ ਉਸਮਾ ਪੜ੍ਹ ਗਏ। ਅੱਛਾ ਜੀ। ਸਾਡੇ ਦੌੜ ਹੀ ਗਿਆ। ਮੈਂ ਹੁਣ ਚਾਚੇ ਹੁਣ ਦੱਸ ਹੁਣ ਕਿੱਥੋਂ ਬਣੇਗਾ। ਅੱਛਾ ਸਾਰੇ ਬੱਚਾ ਪੂਰੇ ਹੋ ਗਏ ਹੁਣ ਕਰ ਜਾਣਾ। ਉਹ ਇੱਕ ਪੌੜ ਸਾਲ ਨੂੰ ਚੜ੍ਹ ਗਿਆ, ਤੋਂ ਬਾਅਦ ਵੀ ਚੜ੍ਹ ਗਿਆ। ਅੱਛਾ ਉਸ ਮਾਂ ਨੇ ਬੜੀ ਮੁਸੀਬਤ ਦੇ ਵਿੱਚ ਚਾੜਿਆ। ਅੱਛਾ ਜੀ। ਉੱਥੇ ਕੱਚੇ ਦੇ ਕੱਚਾ ਦੇ ਬਾਅਦ ਅੱਛਾ ਉੱਥੇ ਰਹੇ ਅਸੀਂ ਜੀ, ਭੁੱਖੇ ਮਰੇ ਸੀ। ਤੇ ਕੋਈ ਪੈਸਾ ਨਾ ਬੋਲੇ, ਕੋਈ ਨਾ ਕੁਝ। ਦਾਣਾ ਫਕਾ ਵੀ ਕੋਈ ਨਹੀਂ, ਪੈਸਾ ਵੀ ਕੋਲ ਕੋਈ ਨਹੀਂ, ਰਿਸ਼ਤੇਦਾਰ ਵੀ ਕੋਲ ਨਹੀਂ। ਮਾਂ ਸਾਡੀ ਬਿਮਾਰ ਹੋ ਗਈ। ਅੱਛਾ ਜੀ। ਦਵਾਈ ਨਾ ਬੂਟੀ ਨਾ ਆਉਂਦੀ, ਮਹੀਨੇ ਵਿੱਚ ਫੌਤ ਹੋ ਗਈ। ਅੱਛਾ ਫੌਤ ਹੋ ਗਈ ਤੇ ਸਾਰਾ ਦੌੜੇ ਜਾਣ ਲੱਗਾ, ਜਾ ਕੀ ਕਰੀਏ। ਮੈਂ ਕਿਹਾ ਉਹ ਕਫਨ ਦਾ ਕਰਾ ਸਾਰਾ ਵਾਲਾ ਕਹਿੰਦਾ ਪੈਸਾ ਤਾਂ ਕੋਈ ਹੈ ਨਹੀਂ ਕੋਲ। ਅੱਛਾ ਤੂੰ ਫਲਾਣੇ ਕੋਲ ਜਾ, ਸਾਡੇ ਪਿੰਡ ਕੇ ਦਿਓ। ਅੱਛਾ ਜੀ। ਸਦੀਕ ਜੀ ਅੱਛਾ ਜੀ। ਉਹਨਾਂ ਕੋਲ ਜਾ। ਉਹਨਾਂ ਨੇ ਅਖੀਰ ਜਾ ਕੇ ਨਾ ਆਖਿਆ ਵੀ ਮਾਂ ਫੌਤ ਹੋ ਗਈ ਹੈ, ਹਾਂਜੀ ਪੈਸੇ ਦਿਓ ਵੀ ਕਫਨ ਲਿਆਉਣਾ ਆਪਾਂ ਨੂੰ। ਅੱਛਾ ਉਹ ਗੱਲ ਹੈ ਭਾਈ ਅੱਜ ਕੱਲ੍ਹ 4-5 ਦਿਨ ਹੋ ਗਏ ਭੁੱਖੇ ਬੈਠੇ, ਪੰਜੇ ਭਾਈ ਅੱਛਾ ਨਹੀਂ ਸਾਡੇ ਉਹਦੇ ਕਾਨੇ ਨਹੀਂ ਹੈ। ਫਿਰ ਸਾਡੀ ਮਾਂ ਨੂੰ ਦਿਆ ਤੇ ਕਿ ਚਾਗ ਦਾ ਚਿੱਟਾ ਅੱਛਾ ਪਿੱਛੋਂ ਹੀ ਹਾਂਜੀ ਮਾਨਕ ਵਰਤੇ ਹਾਂਜੀ ਪਟਵਾਰੀ ਘਰ ਜਾਵੇ। ਉਹਨਾਂ ਮਾਂ ਨੂੰ ਦਿਆ ਬੜਾ ਲੰਮਾ ਚੌੜਾ ਚਿੱਟਾ ਪਿਆ ਗਿਆ। ਉਹ ਚਾਗਲੇ ਦੇ ਵਿੱਚ ਫਿਰ ਮਾਂ ਨੂੰ ਦਫਨਾਇਆ ਤਾਂ। ਅੱਛਾ ਹਾਂਜੀ ਉਹ ਸਫੇਦ ਜਿਹੜੀ ਚਾਦਰ ਮਿਲੀ ਸੀ ਮਾਨਕਪੁਰ ਤੋਂ, ਉਹਦੇ 'ਚ ਦਫਨਾਇਆ। ਉਹ ਜੀ ਦਫਨਾਇਆ। ਅੱਛਾ ਫਿਰ ਬਾਅਦ ਦੇ ਵਿੱਚ ਇੱਥੇ ਆਏ, ਹਾਂ ਬਾਅਦ में ਆਇਆ ਉਹਦੇ ਬੁੱਢਾ ਕਰਾਇਆ ਬੁੱਢਾ ਕਰਾਇਆ। ਅੱਛਾ ਸੌਰੀ ਵਾਲੀ ਸੜਕ ਪਰ ਨਾ, ਹਾਂਜੀ ਉੱਥੇ ਕਿੰਨੀ ਦੇਰ ਰਹੇ? ਉੱਥੇ ਰਹੇ 10 ਸਾਲ। 10 ਸਾਲ ਬੁੱਢੇ ਕਰਾਏ ਰਹੇ। ਫਿਰ ਫਿਰ ਉਹਦਾ ਆ ਗਏ। ਫਿਰ ਇੱਥੇ ਆ ਗਏ ਮੰਡਿਆਲੇ। ਜਿਹੜੇ ਸਿੱਖ ਨੇ ਤੁਹਾਨੂੰ ਆ ਕੇ ਦੱਸਿਆ ਕਿ ਅੱਜ ਰਾਤ ਨੂੰ ਫੌਜ ਨੇ ਤੁਹਾਨੂੰ ਸ਼ਹੀਦ ਕਰਨਾ ਆ ਜਾਣਾ ਜੀ, ਉਹਦਾ ਦਲੀਪ ਸਿੰਘ। ਦਲੀਪ ਸਿੰਘ। ਦਲੀਪ ਸਿੰਘ ਦੀ ਹਾਂ ਗੁਆਂਢੀ ਸਾਡੇ ਗੁਆਂਢੀ ਸੀ ਤੁਹਾਡਾ। ਉਹਦੀ ਕਿੰਨੀ ਉਮਰ ਸੀ ਭਲਾ ਉਦੋਂ ਅੰਦਾਜ਼ੇ ਨਾਲ? ਉਹਦੀ ਉਮਰ ਹੋਣੀ ਮੈਨੂੰ 60-70 ਸਾਲ। ਉਸ ਵਕਤ 60-70 ਸਾਲ ਹੋਏਗੀ। ਉਹਦੇ ਤੇ ਪੁੱਤਰ ਵੀ ਜਵਾਨ ਹੋਣਗੇ। ਉਹ ਜਵਾਨ ਹੀ। ਉਹਦੇ ਪੁੱਤਰ ਦਾ ਨਾਂ ਕੀ ਸੀ? ਉਹਦੇ ਪੁੱਤਰ ਦਾ ਨਾਮ ਦਾ ਉਹਦਾ ਨਾਮ ਬਚਨ ਸਿੰਘ ਦਾ। ਬਚਨ ਸਿੰਘ। ਹਾਂ। ਅੱਛਾ ਜੀ। ਇੱਕ ਦੇ ਨਾਮ ਦਾ ਰਤਨ ਸਿੰਘ। ਬਚਨ ਸਿੰਘ, ਰਤਨ ਸਿੰਘ, ਇੱਕ ਦੇ ਨਾਮ ਦਾ ਕਰਤਾਰ ਸਿੰਘ। ਕਰਤਾਰ ਸਿੰਘ। 3 ਮੁੰਡੇ ਸੀ। 3 ਪੁੱਤਰ ਸੀ ਉਹਦੇ। ਉਹਨਾਂ ਦੀ ਉਸ ਵਕਤ ਕਿੰਨੀ ਕਿੰਨੀ ਉਮਰ ਸੀ? ਉਹਨਾਂ ਦੀ ਹੋਣੀ ਮੇਰੇ ਹਾਲ ਦੇ ਸਾਹਮਣੇ। ਅੱਛਾ ਦੇਖੋ ਜੀ, ਅੱਛੇ ਇਨਸਾਨ ਉਸ ਵਕਤ ਵੀ ਸਨ ਤੇ ਬੁਰੇ ਵੀ ਸਨ। ਇੱਕ ਉਹ ਸੀ ਜਿਹਨੇ ਰੋਕਿਆ ਸੀ ਰਾਤ ਤੁਸੀਂ ਇੱਥੇ ਰਹੋ, ਮੈਂ ਤੁਹਾਡੀ ਹਿਫਾਜ਼ਤ ਕਰਾਂਗਾ, ਉਹ ਸਾਡੇ ਹਮਦਰਦੀ ਤੇ ਹਮਦਰਦੀ ਦੀ। ਤੇ ਇੱਕ ਉਹ ਸੀ ਜਿਹਨੇ ਮਤਲਬ ਮਹਿਫੂਜ਼ ਤਰੀਕੇ ਦੇ ਨਾਲ ਜਿਹੜਾ ਰਾਤ ਰਖਾ ਲਿਆ, ਕਮਾਲ ਦੇ ਰੁਕਾ ਲਿਆ ਤੇ ਬਾਅਦ ਚ ਫੌਜ ਨੂੰ ਬੁਲਾ ਕੇ ਤੇ ਉਹਨਾਂ ਨੂੰ ਸ਼ਹੀਦ ਕਰਾ ਦਿੱਤਾ। ਤੇ ਇੱਕ ਜਿਹੜਾ ਆਪਣੀ ਜਾਨ ਤਲੀ ਤੇ ਰੱਖ ਕੇ ਤੁਹਾਨੂੰ ਬਚਾ ਕੇ ਤੇ ਪਿੰਡ ਚੋਂ ਕੱਢਣ ਦਿਆ, ਦੱਸਦਾ ਪਿਆ ਕਿ ਅੱਜ ਫੌਜ ਨੇ ਤੁਹਾਨੂੰ ਸ਼ਹੀਦ ਕਰ ਦੇਣਾ, ਜੇ ਨਿਕਲ ਜਾਓ ਇਸ ਪਿੰਡ ਚੋਂ, ਜਾਨ ਬਚਾ ਲਓ। ਹੁਣ ਜਿਹਨੇ ਤੁਹਾਡੀ ਜਾਨ ਬਚਾਈ ਹੈ ਉਹਦੇ ਵਾਸਤੇ ਕੀ ਪੈਗਾਮ ਹੈ ਤੁਹਾਡਾ? ਦੁਆਵਾਂ ਹੀ ਨੇ ਨਾ, ਉਹਦੇ ਵਾਸਤੇ ਵੀ ਤੇ ਉਹਦੀ ਨਸਲ ਵਾਸਤੇ ਵੀ ਦੁਆਵਾਂ ਨੇ।
ਜ਼ੁਲਮ ਹਰ ਜਗ੍ਹਾ ਹੋਏ ਨੇ, ਮੁਸਲਮਾਨਾਂ ਦੇ ਨਾਲ ਵੀ ਹੋਏ ਨੇ ਤੇ ਸਿੱਖਾਂ ਦੇ ਨਾਲ ਵੀ ਹੋਏ ਨੇ। ਜਿੱਥੇ ਮੁਸਲਮਾਨਾਂ ਦਾ ਜ਼ੋਰ ਸੀ ਮੁਸਲਮਾਨਾਂ ਵੀ ਘਾਟ ਨਹੀਂ ਕੀਤੀ। ਤੇ ਹੁਣ ਜਿਹੜਾ ਨਾ ਜੀ ਜਿਹੜੀਆਂ ਅਛਾਈ ਦੀਆਂ ਗੱਲਾਂ ਨਾ, ਇਨਸਾਨ ਜਿਹੜਾ ਕਿਸੇ ਦਾ ਨਹੀਂ ਭੁੱਲਣਾ ਚਾਹੀਦਾ। ਇਸ ਤਰ੍ਹਾਂ ਸਿੱਖ ਬਹੁਤ ਸਾਰੇ ਨੇ, ਔਰ ਜਿਹੜੀ ਕੋਈ ਨੇਕੀ ਕਰਦੇ ਕਿਸੇ ਵੇਲੇ ਭੁੱਲਣੀ ਨਹੀਂ ਚਾਹੀਦੀ, ਨੇਕੀ ਨਹੀਂ ਭੁੱਲਣੀ ਚਾਹੀਦੀ। ਤੇ ਜਦੋਂ ਕਿਸੇ ਦੀ ਨੇਕੀ ਦਾ ਅਸੀਂ ਤਜ਼ਕਰਾ ਜ਼ਿਆਦਾ ਕਰਾਂਗੇ, ਜ਼ਿਕਰ ਕਿਸੇ ਦੀ ਭਲਾਈ ਦਾ ਜ਼ਿਆਦਾ ਕਰਾਂਗੇ, ਉਹ ਭਲਾਈ ਜ਼ਿਆਦਾ ਫੈਲੇਗੀ। ਅਗਰ ਲੜਾਈਆਂ ਦਾ ਜ਼ਿਕਰ ਜ਼ਿਆਦਾ ਕਰਾਂਗੇ ਤੇ ਉਹ ਲੜਾਈਆਂ ਦਾ ਜ਼ੇਨ ਬਣ ਜਾਏਗਾ। ਉਹ ਲੜਦੇ ਵੀ ਸਨ ਤੇ ਫਿਰ ਵੀ ਇਕੱਠੇ ਰਹਿੰਦੇ ਸਨ। ਮਾਹੌਲ ਉਹਨਾਂ ਚ ਨਹੀਂ ਹੁੰਦਾ ਜਿੰਨਾ ਦਾ ਸਲੂਕ ਹੈ। ਸਲੂਕ ਆ, ਜੋ ਸਲੂਕ ਖਤਮ ਹੋ ਜਾਏ ਮਾਹੌਲ ਵੀ ਖਤਮ ਹੋ ਜਾਂਦਾ ਹੈ। ਤੁਹਾਡਾ ਦਿਲ ਕਰਦਾ ਹੁਣ ਆਪਣਾ ਪਿੰਡ ਵੇਖਣ ਨੂੰ? ਦਿਲ ਤਾਂ ਨਹੀਂ ਕਰਦਾ, ਆਪਣੀ ਜਮਲੇ ਭੋਗਾ ਜੀ ਕਰਦੇ ਹੀ ਹੈ, ਦਿਲ ਕਰਦਾ ਹੀ ਹੈ। ਬਾਕੀ ਉੱਤੇ ਰਿਹਾ ਕਿਹੜਾ ਹੋਣਾ, ਮਰ ਮੁਰ ਕੇ ਹੋਣੇ। ਹੋ ਸਕਦਾ ਅੱਬਾ ਜੀ ਉਹ ਜਿਹੜੇ ਤੁਸੀਂ ਨਾਂ ਲੈਂਦੇ ਹੋ ਸਕਦਾ ਜੀਂਦੇ ਹੋਣ, ਜੀਂਦੇ ਤੁਹਾਡੇ ਹਾਨ ਦੇ ਸੀ। ਹਾਨ ਦੇ ਸਨ, ਬਿਲਕੁਲ ਤੁਹਾਡੇ ਹਾਨ ਦੇ ਜੀਂਦੇ ਹੋਣ। ਫਿਰ ਇਹ ਹੈ ਕਿ ਜੇ ਅਗਰ ਉਹ ਨਾ ਹੋਏ, ਉਹ ਫੌਤ ਹੋ ਗਏ ਹੁਣ, ਉਹਨਾਂ ਦੇ ਪੁੱਤਰ ਤੇ ਜੀਂਦੇ ਹੋਣਗੇ ਨਾ। ਉਹ ਤਿੰਨ ਤੁਹਾਡੇ ਜਿਹੜੇ ਬੇਲੀ ਸਨ, ਹਾਂਜੀ, ਉਹਨਾਂ ਦੇ ਕੋਈ ਪੁੱਤਰ ਤੇ ਜੀਂਦੇ ਹੋਣਗੇ ਤੁਹਾਡੇ। ਕਈ ਮਰ ਗਏ, ਕਈ ਜਿਉਂਦੇ। ਹਾਂਜੀ, ਤੇ ਉਹ ਵੀ, ਉਹ ਜਿਸ ਟਾਈਮ ਤੁਸੀਂ ਉਹਨੂੰ ਯਾਦ ਰੱਖਿਆ ਉਹਨਾਂ ਨੂੰ, ਉਹ ਵੀ ਖੁਸ਼ ਹੋਣਗੇ ਤੁਹਾਡੀਆਂ ਗੱਲਾਂ ਸੁਣ ਕੇ ਕਿ ਤਾਏ ਨੇ ਸਾਡੇ ਬਾਪੂ ਨੂੰ ਯਾਦ ਰੱਖਿਆ। ਪਿੰਡ ਪਿਲਖਣੀ, ਤਹਿਸੀਲ ਤਹਿਸੀਲ ਰਾਜਪੁਰਾ ਤੇ ਰਿਆਸਤ ਪਟਿਆਲਾ। ਜਿਹੜੇ ਉਸ ਪਿੰਡ ਦੇ ਵਿੱਚ ਬਜ਼ੁਰਗ ਇਸ ਟਾਈਮ ਰਹਿੰਦੇ ਨੇ ਤੇ ਉਹਨਾਂ ਅੱਗੇ ਰਿਕੁਐਸਟ ਹੈ ਜਾਂ ਨਾਲ ਦੇ ਪਿੰਡ ਦਾ ਕੋਈ ਬੰਦਾ ਉਸ ਪਿੰਡ ਦੇ ਵਿੱਚ ਉਹਨਾਂ ਦਾ ਆਣ ਜਾਣ ਨੇ ਤੇ ਜਿਨ੍ਹਾਂ ਦੇ ਨਾਮ ਇਹਨਾਂ ਨੇ ਲਏ ਨੇ, ਉਹਨਾਂ ਨੂੰ ਮਿਲਾ ਦਿਓ ਅਗਰ ਉਹ ਜ਼ਿੰਦਾ ਨੇ। ਅਗਰ ਉਹ ਜ਼ਿੰਦਾ ਨਹੀਂ ਹੈਗੇ ਤਾਂ ਉਹਨਾਂ ਦੇ ਕਿਸੇ ਪੁੱਤਰ ਨੂੰ, ਭਰਾ ਨੂੰ ਇਹਨਾਂ ਨੂੰ ਮਿਲਾ ਦਿਓ ਤੇ ਇਹਨਾਂ ਦਾ ਪਿੰਡ ਦਿਖਾ ਦਿਓ। ਤੇ ਨਾਲ ਜਿਹੜਾ ਹੈ ਮਸਜਿਦ, ਕਬਰਸਤਾਨ ਤੇ ਘਰ। ਕਬਰਸਤਾਨ ਦੇ ਸਾਡਾ ਚੜ੍ਹਦੇ ਪਾਸੇ। ਹਾਂ, ਕਬਰਸਤਾਨ ਜਿਹੜਾ ਚੜ੍ਹਦੇ ਪਾਸੇ ਸੀ। ਤੇ ਤੁਹਾਡੇ ਅੱਗੇ ਰਿਕੁਐਸਟ ਹੈ ਉਹ ਇਹਨਾਂ ਨੂੰ ਉਹ ਲਾਜ਼ਮੀ ਪਿੰਡ, ਮਸਜਿਦ, ਕਬਰਸਤਾਨ ਤੇ ਇਹਨਾਂ ਦਾ ਘਰ ਦਿਖਾ ਦਿਓ। ਤੇ ਜਿਹੜੇ ਦੋਸਤ ਇਹਨਾਂ ਦੇ ਜ਼ਿੰਦਾ ਨੇ, ਜਿਨ੍ਹਾਂ ਦੇ ਨਾਲ ਆਏ ਨੇ, ਉਹਨਾਂ ਦੇ ਇਹਨਾਂ ਦੇ ਨਾਲ ਮੁਲਾਕਾਤ ਕਰਾ ਦਿਓ। ਇਹਨਾਂ ਅਲਫਾਜ਼ ਦੇ ਨਾਲ ਇਜਾਜ਼ਤ ਚਾਹੁੰਦੇ ਹਾਂ। ਅੱਲਾਹ।